हो गई शुरू रिकॉर्डिंग। ठीक है। ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਬੇਲੀਆਂ ਨੂੰ, ਸਹੇਲੀਆਂ ਨੂੰ ਜੀ ਆਇਆਂ ਨੂੰ। ਤੇ ਅੱਜ ਅਸੀਂ ਆਪਣੇ ਸੰਗਤ ਦੀ ਵਰ੍ਹੇਗੰਢ ਦੀ ਖੁਸ਼ੀ ਦੇ ਵਿੱਚ ਇਕੱਠੇ ਹੋਏ ਹਾਂ। ਸਾਰੇ ਸਾਡੇ ਸੰਗਤੀ ਜਿਹੜੇ ਨੇ, ਰਲਤੀ ਜਿਹੜੇ ਨੇ, ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਬੜੀ ਖੁਸ਼ੀ ਦੀ ਗੱਲ ਹੈ, ਅੱਜ ਅਸੀਂ ਮੈਂ ਤੇ ਜ਼ੁਬੈਰ ਅਸੀਂ ਲੰਡਨ ਆਏ ਹੋਏ ਹਾਂ ਤੇ ਉੱਥੋਂ ਅਸੀਂ ਆਪਣੀ ਸੰਗਤ ਜਿਹੜੀ ਹੈ ਨਾ ਕਰ ਰਹੇ ਹਾਂ। ਅਸੀਂ ਕਿਹਾ ਅਸੀਂ ਮਿਸ ਨਹੀਂ ਕਰਨੀ ਤੇ ਜ਼ਰੂਰ ਅਸੀਂ ਆਪਣੀ ਸੰਗਤੀਆਂ ਦੇ ਨਾਲ ਰਲਣਾ ਹੈ। ਤੇ ਅੱਜ ਦਾ ਮੈਂ ਦੱਸ ਦੇਵਾਂ ਕਿ ਅੱਜ ਸਾਡੀ ਸੰਗਤ ਦਾ ਇਸ ਤਰ੍ਹਾਂ ਹੋਏਗਾ ਕਿ ਅਸੀਂ ਸਾਰੇ ਸਾਡੇ ਸੰਗਤੀ ਜਿਹੜੇ ਨੇ ਉਹ ਮਿਲ ਕੇ ਅਸੀਂ ਕੋਈ ਨਜ਼ਮ ਪੜ੍ਹੇਗਾ, ਕੋਈ ਕਹਾਣੀ ਪੜ੍ਹੀ ਜਾਏਗੀ, ਕੋਈ ਆਰਟੀਕਲ ਪੜ੍ਹਿਆ ਜਾਏਗਾ ਤੇ ਉਹਦੇ ਤੇ ਕੋਈ ਗੱਲਬਾਤ ਨਹੀਂ ਹੋਏਗੀ। ਤਕਰੀਬਨ 13-14 ਦੇ ਕਰੀਬ ਸਾਡੇ ਸੰਗਤੀ ਨੇ ਜਿਹੜੇ ਜਿਨ੍ਹਾਂ ਵਿੱਚ ਜ਼ਿਆਦਾ ਪੋਇਟਰੀ ਤੇ 4 ਜਿਹੜੇ ਨੇ ਉਹ ਕਹਾਣੀ ਕਰਨਗੇ, ਕਹਾਣੀ ਪੜ੍ਹਨਗੇ, ਜਿਹਦੇ ਵਿੱਚ ਜ਼ੁਬੈਰ ਨੇ, ਬੀਬਾ ਜੀ ਨੇ, ਜਵੇਦ ਬੂਟਾ ਜੀ ਨੇ ਤੇ ਸ਼ਮਸਾ ਜੀ। ਬਾਕੀ ਜਿਨ੍ਹਾਂ ਨੇ ਉਹ ਜਿਹੜੀ ਹੈ ਉਹ ਸ਼ਾਇਰੀ ਹੋਏਗੀ ਤੇ ਆਪਣੀਆਂ ਅਸੀਂ ਨਜ਼ਮਾਂ ਪੜਾਂਗੇ ਸਾਰੇ ਤੇ ਮਜ਼ੇ ਲਵਾਂਗੇ ਤੇ ਕੋਈ ਗੱਲਬਾਤ ਨਹੀਂ ਹੋਏਗੀ, ਆਜ਼ਾਦੀ ਦੇ ਨਾਲ। ਤੇ ਮੈਂ ਸ਼ੁਰੂ ਕਰਨੀ ਹੈ ਜੀ, ਆਪਣੀ ਛੋਟੀ ਜਿਹੀ ਇੱਕ ਨਜ਼ਮ ਹੈ ਮੇਰੀ, ਉਹ ਮੈਂ ਉਹਦੇ ਤੋਂ ਮੈਂ ਸ਼ੁਰੂ ਕਰਨੀ ਹੈ। ਇਹ ਆਵਾਜ਼ਾਂ ਕਈਆਂ ਨੇ, ਇਹ ਆਵਾਜ਼ਾਂ ਕਈਆਂ ਨੇ, ਕੁੰਡਾ ਖੜਕਾਉਂਦੀਆਂ ਰਹਿੰਦੀਆਂ ਨੇ। ਆਵਾਜ਼ ਤੇ ਕਰਨੀ ਪੈਂਦੀ ਏ ਪਰ ਉੱਠ ਨਹੀਂ ਹੁੰਦਾ। ਆਵਾਜ਼ ਤੇ ਕਰਨੀ ਪੈਂਦੀ ਏ ਪਰ ਉੱਠ ਨਹੀਂ ਹੁੰਦਾ। ਬੰਦ ਬੂਹਾ ਨਹੀਂ ਖੁੱਲਦਾ। ਚੀਤਾਂ ਚੋਂ ਝਾਂਕਦੇ ਰਹਿੰਦੇ ਆ। ਨਜ਼ਰੀ ਤੇ ਸਭ ਕੁਝ ਆਉਂਦਾ ਏ, ਹੱਥ ਅੱਖਾਂ ਤੇ ਧਰ ਲੈਨੇ ਆ। ਵਾਹ ਦਾ ਬੁੱਲਾ ਆਂਦਾ ਏ, ਇਹਨਾਂ ਚੀਥਾਂ ਚੋਂ ਰਮਕੇ ਰਮਕੇ। ਸਾਹ ਛਿੱਕ ਲੈਂਦੇ ਆ, ਹੱਥ ਦਿਲ ਤੇ ਧਰ ਕੇ। ਬੁੱਲ ਸੀ ਲੈਂਦੇ ਆ, ਇੱਕ ਹੌਕਾ ਬਾਹਰ ਸੁੱਟ ਕੇ। ਕਦੀ ਤੇ ਬੂਹਾ ਖੁੱਲਸੀ, ਦੀਵੇ ਦਾ ਚਾਨਣ ਦੀ ਨਾਲ ਰਲਸੀ। ਅੱਖੀਆਂ ਖੁੱਲਸਣ, ਵਾਦੇ ਬੁੱਲੇ ਨਾਲ ਮੇਲ ਹੋਸੀ। ਬਹੁਤ ਸ਼ੁਕਰੀਆ ਜੀ। ਤੇ ਹੁਣ ਮੈਂ ਮੰਜ਼ੂਰ ਜੀ। ਵਾਹ ਵਾਹ, ਬਹੁਤ ਬੜੀਆ, ਬਹੁਤ ਸੋਹਣੀ, ਬਹੁਤ ਸ਼ੁਕਰੀਆ। ਤੇ ਹੁਣ ਮੈਂ ਮੰਜ਼ੂਰ ਜੀ ਦੀ ਰਿਕੁਐਸਟ ਕਰਨੀ ਹੈ। ਮੰਜ਼ੂਰ ਜੀ, ਤੁਸੀਂ ਆਪਣੀਆਂ ਨਜ਼ਮਾਂ ਜਿਹੜੀਆਂ ਨੇ ਉਹ ਸਾਨੂੰ ਸੁਣਾਓ। ਹਾਂਜੀ, ਮੈਂ ਜਦੋਂ ਪੜਾਂਗਾ ਸ਼ਾਇਦ ਮੇਰੀ ਸ਼ਕਲ ਨਾ ਤੁਹਾਨੂੰ ਨਜ਼ਰ ਆਏ, ਕਿਉਂਕਿ ਮੈਂ ਇਸ ਟੈਲੀਫੋਨ ਤੋਂ ਹੀ ਪੜ੍ਹਨੀ ਹੈ। ਅੱਛਾ, ਤੇ ਆਵਾਜ਼ ਤੇ ਤੁਹਾਨੂੰ ਆਏਗੀ, ਉਹ ਤੇ ਪੱਕੀ ਗੱਲ ਹੈ। ਠੀਕ ਹੈ, ਠੀਕ ਹੈ। ਇਹ 2 ਛੋਟੀਆਂ ਨਜ਼ਮਾਂ ਨੇ। ਪਹਿਲੀ ਨਜ਼ਮ ਜੀ ਜੀ, ਪਹਿਲੀ ਨਜ਼ਮ ਹੈ, ਰਾਤਾਂ ਸੋਗ ਸੰਧੂਰੀਆਂ। ਰਾਤਾਂ ਸੋਗ ਸੰਧੂਰੀਆਂ, ਅਨ ਜੰਮਿਆਂ ਦਾ ਗਮ। ਵਾਹ। ਰਾਤਾਂ ਸੋਗ ਸੰਧੂਰੀਆਂ, ਅਨ ਜੰਮਿਆਂ ਦਾ ਗਮ। ਧਰਤੀ ਨਵੀਂ ਨਾ ਹੋਣ ਜੋਗ। ਨਵੀਂ ਜਿਹੜੀ ਹੁੰਦੀ ਹੈ ਨਾ, ਜਿਹੜੀ ਜਦੋਂ ਕੋਈ ਮੱਝ ਜਾਂ ਗਾਂ ਪ੍ਰੈਗਨੈਂਟ ਹੁੰਦੀ ਹੈ ਤੇ ਉਹਨੂੰ ਨਵੀਂ ਹੋਣਾ ਕਹਿੰਦੇ ਨੇ। ਧਰਤੀ ਨਵੀਂ ਨਾ ਹੋਣ ਜੋਗ, ਸਿਰ ਤੇ ਕੜਕੇ ਜੰਮ। ਕਬਰਾਂ ਅੰਦਰ ਬਿਲਕਦੀ, ਖੰਡਰਾਂ ਦੀ ਸਰਗਮ। ਖੱਟੀ ਵੱਟੀ ਨਾ ਬਣੇ, ਸੁਸਰੀ ਸੁਰਤ ਕਰਮ। ਇਹ ਪਹਿਲੀ ਨਜ਼ਮ ਹੈ। ਦੂਸਰੀ ਨਜ਼ਮ ਹੈ, ਸੁਰਤ ਸਮੇਂ ਦੀ ਸੇਧ ਸੱਤ, ਸਿਮ ਦੀ ਨਾੜੀ ਧਾ। ਲੀਕ ਸਵਲ ਕਵਲ ਵਿੱਚ, ਸਵਲ ਦਾ ਮਤਲਬ ਸਿੱਧਾ ਰਾਹ, ਕਵਲ ਦਾ ਉਲਟਾ। ਲੀਕ ਸਵਲ ਕਵਲ ਵਿੱਚ, ਰਾਹਾਂ ਬਣ ਕੁਰਾ। ਪੰਛੀ ਪਿੰਜਰੇ ਤੜਫਣਾ, ਫਾ ਬਣ ਜਾਣ ਨਿਭਾ। ਵਾਹ ਜੀ।
ਪੰਛੀ ਪਿੰਜਰੇ ਤੜਫਣਾ ਫਾ ਬਣ ਜਾਣ ਨਿਭਾ ਬੁੱਲਾ ਚੇਤ ਬਹਾਰ ਦਾ ਉਗਿਆ ਰਤੋਂ ਘਾ। ਰਤ ਦਾ ਮਤਲਬ ਖੂਨ। ਬੁੱਲਾ ਚੇਤ ਬਹਾਰ ਦਾ ਉਗਿਆ रतों घा। वाह वाह वाह, क्या बात है, बहुत अच्छे, बहुत अच्छे, बहुत अच्छे जी जी जी। हुण फयाज बाकर जी। जी ये मैं अपने सज्जन आबिद अमीक दी याद विच लिखिया ही नज़म। आबिद अमीक दी कनाडा लंदन अमरीका ਜਿਹੜੇ ਪੰਜਾਬੀ ਨੇ ਇੰਡੀਆ ਦੇ ਪਾਕਿਸਤਾਨ ਦੇ ਉਹਨਾਂ ਦਾ ਇੱਕ ਆਨਲਾਈਨ ਹੁੰਦਾ ਮੁਸ਼ਾਇਰਾ। ਤੁਹਾਡਾ ਆਵਾਜ਼ ਆ ਰਹੀ ਹੈ ਜੀ ਕਿਸੇ ਦੇ ਆਈਫੋਨ ਚ ਜਿਹੜੀ ਗੱਲ ਕਰ ਰਹੇ ਜੀ? ਹਾਂ ਮਿਊਟ ਕਰ ਦਿਓ, ਪਤਾ ਮਿਊਟ ਕਰ ਦਿਓ ਅਮਰ ਜੀ। ਇਹ ਲੰਡਨ ਚੋਂ ਤੁਸੀਂ ਗੱਲ ਕਰ ਰਹੇ ਹੋ ਨਾ ਲੰਡਨ ਤੋਂ? ਸ਼ਾਇਰ ਉਹ ਇੰਡੀਆ ਚ। ਤੁਸੀਂ ਬੰਦ ਕਰ ਲਓ ਜੀ ਆਈਫੋਨ ਤੁਹਾਡਾ, ਜਿਹੜੇ ਆਈਫੋਨ ਤੇ ਨੇ ਉਹਨਾਂ ਦੀ ਆਵਾਜ਼ ਆ ਰਹੀ ਹੈ ਵਿੱਚ। ਹਾਂਜੀ ਮਿਊਟ ਕਰ ਲਓ ਜੀ। ਅਮਰ ਜੀ ਤੁਸੀਂ ਬਾਕੀਆਂ ਨੂੰ ਮਿਊਟ ਕਰ ਦਿਓ ਤੇ ਫਿਆਜ਼ ਜੀ ਨੂੰ ਰਹਿਣ ਦਿਓ। ਇਹ ਮੇਰੇ ਕੋਲ ਡਾਕਟਰ ਸਾਹਿਬ ਕਰਨਗੇ, ਮੈਂ ਨਹੀਂ ਕਰ ਸਕਦਾ। ਅੱਛਾ 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 ਠੀਕ ਜੀ ਜੀ ਫਿਆਜ਼ ਜੀ। ਅੱਛਾ ਜੀ ਇਹ ਮੈਂ ਕਿ ਆबिद अमीक ਹਾਂ ਮਿਊਟ ਕਰ ਲੈਣ। ਉਹ ਬੋਲੀ ਜਾ ਰਹੇ ਨੇ ਆਪਸ ਦੇ ਵਿੱਚ ਕਿਤੇ ਗੱਲ ਕਰਦੇ ਪਏ ਨੇ। ਹੋ ਗਿਆ ਮਿਊਟ ਉਹਨਾਂ ਦਾ, ਹੋ ਗਿਆ ਮਿਊਟ। ਹਾਂਜੀ ठीक है। ये नज़म है जी तल वतनी बंदियाई है। आबिद अमीक दी जिस वेले किताब छपी तल वतनी ते ओ मुश्ताक सूफी ने खरीदी, ओ भेजी आबिद अमीक नूं मुल्तान। आबिद अमीक ने मैनूं विखाई, उहदे लिखिया होया है कि तेरी किताब तेरे कीते। आबिद साहब नूं पता ही नहीं सी कि मेरी किताब छप गई है। ਉਹ ਨਜ਼ਮਾਂ ਉਹਦੀ ਲਿਖੀਆਂ ਹੋਈਆਂ ਸਨ ਤੇ ਤਲ ਵਤਨੀ ਦੇ ਬਾਰੇ ਕੋਈ ਗੱਲ ਹੋਈ ਤੇ ਉਹਨਾਂ ਦੀ ਯਾਦ ਵਿੱਚ ਮੈਂ। ਤੇ ਦੂਸਰੀ ਗੱਲ ਇਹ ਕਿ ਆबिद ਸਾਹਿਬ ਨੂੰ ਸੂਫੀ ਜਿਹੜਾ ਹੈ ਉਹ ਪਿਆਰ ਨਾਲ ਤੇ ਮਜ਼ਾਕ ਨਾਲ ਵੱਡਾ ਮਲਿਕ ਆਖਦਾ ਹੁੰਦਾ ਹੈ, ਕਿਉਂਕਿ ਉਹਨਾਂ ਦਾ ਜਿਹੜਾ ਕਬੀਲਾ ਲਾਬਰ ਉਹ ਵੱਡੇ ਜ਼ਿੰਮੇਦਾਰਾਂ ਚੋਂ ਤੇ ਉਹ ਛੇੜਛਾੜ ਵਾਸਤੇ ਉਹਨੂੰ ਵੱਡਾ ਮਲਿਕ ਆਖਦਾ। ਤੇ ਨਜ਼ਮ ਇਹ ਹੈ ਵੱਡਾ ਮਲਿਕ तल वतनी के तल वतनी बंदियाई है। जिवें होवें वसते मींह दी कणियां विचों बदलां दियां खिमणियां गाजां अंदर हाड़ दी धुप दी बलदी भाव विच अपना मुश्क ध्यान पवी तां इहो ही तल वतनी है। शाही किले दे वर्दी पोश अफसर दी अख विच दुख दे गुज स्नेहे पढ़ के दिल उंदा परचा घिलने तां इहा ही तल वतनी है। अपने शरीर तो बाहर खड़ के अपने आप दे नाल अलावें ना विछड़े ना वलदा आवें इहा ही तल वतनी है। अपनी जान दे वैरी अंदर देखूं अपनी भावड़ दिसे कस विच चस्ती सामनी वसे इहो ही तल वतनी है। तल वतनी बंदियाई। वाह वाह जी। वैसे बाकर जी अपना ਜਿਹੜਾ ਆबिद ਅਮੀਕ ਸੀ ਉਹ ਸੂਫੀ ਨੂੰ ਸਾਹਿਬ ਸਦਰ ਕਹਿੰਦਾ ਸੀ ਹਮੇਸ਼ਾ। ਵੱਡਾ ਮਲਿਕ ਤੇ ਸਾਹਿਬ ਸਦਰ। ਸੋਹਣਾ ਸਦਰ ਮੇਰਾ ਸੋਹਣਾ ਸਦਰ। ਹਾਂ ਸੋਹਣਾ ਸਦਰ। सही है जी, बहुत अच्छे जी फयाज जी, बहुत जबरदस्त। ते हुण हाँ बहुत बढ़िया। हुण बीबा जी तुसी जरा अपनी कहानी जिहड़ी है सानू सुनाओ। जी बहुत शुक्रिया जी सारियां नू, जी आयां नू। कहानी दा सिरलेख है लोरी। मेहंदी लगे हत्थां नाल बसंत अपने लम्मे वाड़ां विच लाल परांदा गुंद रही ख्यालां विच डुबी होई सी। उसदी वीणी उत्ते नचदा लाल चूड़ा मनो उसदियां सोचां दा हुंगारा भर रिहा होवे। एक सज विआही मुटियार दा बड़ा ही मनमोहक पर कुछ परेशान चेहरा उसनू शीशे विचों वापस देख रिहा सी। जदों दा गुआंढियां दी नो नसीबो ने बेबे दे कौड़े ते गुस्सैले सुभाਅ बारे दस्सिया सी, बसंत दे दिल विच एक धड़का जिहा बह गया सी। बसंत अपने बापू लई अंदरों खेस लिया के दे,
ਸੱਸ ਦੀ ਕੜਕ ਆਵਾਜ਼ ਸੁਣ ਬਸੰਤ ਤੜਪਕ ਕੇ ਉੱਠੀ ਤੇ ਕਾੜੀ ਕਾੜੀ ਖੇਸ ਨੂੰ ਲੱਭਦੀ ਹੋਈ ਪਿਛਲੇ ਅੰਦਰ ਚਲੀ ਗਈ। ਅਚਾਨਕ ਉਸਦੀ ਨਜ਼ਰ ਟਾਹਲੀ ਦੇ ਸੰਦੂਕ ਤੇ ਪਈ ਜੋ ਉਸਦੇ ਦਾਜ ਵਿੱਚ ਆਇਆ ਸੀ। ਬਸੰਤ ਦੇ ਕਦਮ ਆਪਣੇ ਆਪ ਸੰਦੂਕ ਵੱਲ ਵੱਧ ਗਏ, ਮਨੋ ਕੋਈ ਬਚਪਨ ਦਾ ਸਾਥੀ ਮਿਲ ਗਿਆ ਹੋਵੇ। ਬਚਪਨ ਦਾ ਸਾਥੀ ਹੀ ਤੇ ਸੀ। ਇਹ ਟਾਹਲੀ ਤੇ ਬਸੰਤ ਨੇ ਬਾਲਪਨ ਪਿੱਛੇ ਛੱਡ ਜਵਾਨੀ ਦੀਆਂ ਵਾਟਾਂ ਤੇ ਇਕੱਠਿਆਂ ਹੀ ਤੇ ਪੈਰ ਧਰਿਆ ਸੀ। ਇਹ ਸੰਦੂਕ ਬਸੰਤ ਦੀ ਮਾਂ ਨੇ ਬੜੀਆਂ ਹੀ ਰੀਝਾਂ ਅਤੇ ਚਾਵਾਂ ਨਾਲ ਬਣਵਾਇਆ ਸੀ। ਉਸਦੇ ਉੱਤੇ ਰੰਗ ਬਰੰਗੇ ਫੁੱਲ ਬੂਟੇ ਤੇ ਚਿੜੀਆਂ ਤੋਤੇ ਵੀ ਬਣਵਾਏ ਸਨ। ਅੱਜ ਉਹਨਾਂ ਨੂੰ ਵੇਖ ਬਸੰਤ ਖਿਆਲੀ ਆਪਣੇ ਬਾਬੁਲ ਦੇ ਸਰੋਂ ਦੇ ਫੁੱਲਾਂ ਨਾਲ ਭਰੇ ਖੇਤਾਂ ਵਿੱਚ ਪਹੁੰਚ ਗਈ, ਜਿੱਥੇ ਕਦੇ ਉਹ ਤੇ ਉਸਦੀਆਂ ਸਹੇਲੀਆਂ ਰੰਗ ਬਰੰਗੀਆਂ ਚੁੰਨੀਆਂ ਲੈ ਕੇ ਹੱਸਦੀਆਂ ਖੇਡਦੀਆਂ ਤਿਤਲੀਆਂ ਵਾਂਗ ਉੱਡਦੀਆਂ ਫਿਰਦੀਆਂ ਸਨ। ਉਹ ਸਾਹਮਣੇ ਅੰਬ ਦੇ ਬੂਟੇ ਉੱਤੇ ਪੀਂਘ ਪਈ ਹੋਈ ਸੀ, ਜਿਸ ਤੇ ਚੜ ਬਸੰਤ ਹੁਲਾਰੇ ਲੈਂਦੀ ਅੰਬਰਾਂ ਦੀ ਸੈਰ ਕਰਦੀ ਤੇ ਸੌਣ ਦੇ ਬੱਦਲਾਂ ਨਾਲ ਰਲ ਗੀਤ ਗਾਉਂਦੀ। ਮਾਂ ਰੋਜ਼ ਗੁੱਸੇ ਹੁੰਦੀ, ਹੁਣ ਧੀ ਰਾਣੀਏ ਤੂੰ ਜਵਾਨ ਹੋ ਚੱਲੀ ਹੈ, ਕੁਝ ਘਰ ਦਾ ਕੰਮ ਵੀ ਸਿੱਖ ਲੈ, ਕੱਲ ਸਹੁਰੇ ਘਰ ਵੀ ਜਾਣਾ ਹੈ। ਬਸੰਤ ਦਾ ਬਾਪੂ ਉਸਦੀ ਮਾਂ ਨੂੰ ਝਿੜਕਦਾ ਤੇ ਕਹਿੰਦਾ, ਰਹਿਣ ਦੇ ਮੇਰੀ ਲਾਡੋ ਨੂੰ, ਇਹੀ ਤਾਂ ਇਸਦੇ ਹੱਸਣ ਖੇਡਣ ਦੇ 4 ਦਿਨ ਨੇ। ਉਸਦੇ ਵੀਰ ਵੀ ਬਸੰਤ ਦੇ ਸਾਰੇ ਹੀ ਚਾਅ ਲਾਉਂਦੇ। ਜਦ ਵੀ ਕੋਈ ਸ਼ਹਿਰ ਜਾਂਦਾ ਉਸ ਲਈ ਕਦੇ ਚੂੜੀਆਂ, ਕਦੇ ਪਰਾਂਦੇ ਤੇ ਕਦੇ ਲੱਡੂ ਜਲੇਬੀਆਂ ਲੈ ਕੇ ਆਉਂਦੇ। ਰਾਤ ਨੂੰ ਘਰ ਦੇ ਸਭ ਕੰਮ ਮੁਕਾ ਕੇ ਬਸੰਤ ਦੀ ਮਾਂ ਤੇ ਭਾਬੀਆਂ ਦੀਵੇ ਦੀ ਲੌ ਵਿੱਚ ਬਹਿ ਕੇ ਨਿੰਮੇ ਤੇ ਮਿੱਠੇ ਸੁਹਾਗ ਗਾਉਂਦੀਆਂ ਤੇ ਉਹਦੇ ਦਾਜ ਦੀਆਂ ਫੁਲਕਾਰੀਆਂ ਕੱਢਦੀਆਂ। ਬਸੰਤ ਕੁੜੇ ਕਿੱਥੇ ਰਹਿ ਗਈ, ਖੇਸ ਤੇ ਲਿਆ ਦੇ, ਛੇਤੀ ਕਰ। ਬਲਵੰਤ ਦਾ ਵੀ ਖੇਤਾਂ ਚੋਂ ਪਰਤਣ ਦਾ ਵੇਲਾ ਹੋ ਗਿਆ। ਬੇਬੇ ਨੇ ਜ਼ੋਰ ਦੀ ਝਿੜਕ ਕੇ ਆਖਿਆ। ਬਸੰਤ ਛੇਤੀ ਅਜੇ ਖੇਸੀ ਲੈ ਕੇ ਵਿਹੜੇ ਵਿੱਚ ਪਹੁੰਚੀ ਹੀ ਸੀ ਕਿ ਵਿਹੜੇ ਦੇ ਖੁੱਲੇ ਬੂਹੇ ਵਿੱਚੋਂ ਫਰ ਆਉਂਦੀ ਮਹਿਕਾ ਭਰੀ ਹਵਾ ਨੇ ਕਿਸੇ ਪਿਆਰੇ ਦੇ ਆਉਣ ਦਾ ਸੁਨੇਹਾ ਦੇ ਦਿੱਤਾ। ਬਸੰਤ ਨੂੰ ਦੂਰ ਆਉਂਦਾ ਮਾਂ ਹੀ ਦਿਸ ਪਿਆ। ਉਸਦੇ ਕਜਲੇ ਸਜੇ ਨੈਣ ਅੱਧ ਖੁੱਲੀਆਂ ਪਲਕਾਂ ਪਿੱਛੇ ਸ਼ਰਮਾ ਕੇ ਲੁਕ ਗਏ। ਚਿਹਰੇ ਦਾ ਰੰਗ ਸਿੰਧੂਰੀ ਹੋ ਗਿਆ। ਦਿਲ ਦੀਆਂ ਧੜਕਣਾਂ ਨੇ ਇੱਕ ਅਜੀਬ ਜਿਹਾ ਸ਼ੋਰ ਪਾ ਦਿੱਤਾ। ਗੋਰੇ ਮੱਥੇ ਤੇ ਵਾਲਾਂ ਦੀ ਕਾਲੀ ਬਲਖਾਂ ਦੀ ਲੱਟ ਉਸ ਨਾਲ ਸ਼ਰਾਰਤਾਂ ਕਰਨ ਲੱਗ ਪਈ। ਸਿਰ ਤੋਂ ਡਿੱਗ ਪੈਂਦੀ ਲਾਲ ਫੁਲਕਾਰੀ ਉੱਡ ਕੇ ਜਾ ਮਾਹੀ ਨੂੰ ਗਲਵਕੜੀ ਪਾਉਣ ਦੀ ਡਾਢੀ ਜ਼ਿੱਦ ਕਰਨ ਲੱਗ ਪਈ। ਹੱਥਾਂ ਨੂੰ ਖੇਸੀ ਦਾ ਭਾਰ ਸਹਿਣਾ ਔਖਾ ਹੋ ਗਿਆ। ਜਿਉਂ ਬਲਵੰਤ ਬਸੰਤ ਦੇ ਨੇੜੇ ਆ ਰਿਹਾ ਸੀ, ਤਿਉਂ ਬਸੰਤ ਨੂੰ ਆਪਣੇ ਬਾਬੁਲ ਦਾ ਵਿਹੜਾ ਦੂਰ ਹੁੰਦਾ ਜਾਪ ਰਿਹਾ ਸੀ। ਇੱਕ ਨਵਾਂ ਅਹਿਸਾਸ, ਇੱਕ ਨਵੀਂ ਆਸ, ਇੱਕ ਨਵਾਂ ਚਾਅ ਉਸਦੇ ਦਿਲ ਵਿੱਚ ਕਰਵਟ ਲੈ ਰਹੇ ਸਨ। ਬੀਬੀ ਉੱਠ, ਦਵਾਈ ਖਾ ਲੈ। ਮੋਢਾ ਹਿਲਾ ਕੇ ਨਰਸ ਨੇ ਬਸੰਤ ਨੂੰ 6 ਸਾਲ ਪੁਰਾਣੀਆਂ ਨਿੱਘੀਆਂ ਯਾਦਾਂ ਚੋਂ ਅੱਜ ਦੀ ਸੀਤ ਹਕੀਕਤ ਚ ਧਕੇਲ ਦਿੱਤਾ। ਜਦ ਬਸੰਤ ਨੇ ਅੱਗੇ ਹੱਥ ਵਧਾਇਆ ਤੇ ਉਹਨੇ ਆਪਣੇ ਹੱਥ ਵੱਲ ਹੈਰਾਨ ਜਿਹਾ ਹੋ ਵੇਖਿਆ। ਇੱਕ ਅਣਪਛਾਤੀ ਜਿਹੀ ਕਮਜ਼ੋਰ ਬਾਂਹ 'ਚ 2 ਕੱਚ ਦੀਆਂ ਚੂੜੀਆਂ, ਹੱਥਾਂ 'ਚ ਔਖਤ ਤੇ ਰੱਟਣ, ਸਖਤ ਪੋਟਿਆਂ 'ਚ ਗਹਿਰੇ ਚੀਰ। ਕਦੇ ਇਹਨਾਂ ਹੀ ਹੱਥਾਂ ਤੇ ਮਹਿੰਦੀ ਲੱਗੀ ਸੀ। ਬਲਵੰਤ ਨੇ ਕਹਿਣਾ, ਬਸੰਤ ਜਦ ਵੀ ਤੂੰ ਆਪਣੇ ਕੂੜੇ ਹੱਥ ਮੇਰੇ ਮੱਥੇ ਤੇ ਰੱਖਣੀ ਹੈ, ਮੇਰੇ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ। ਬਲਵੰਤ ਦੀ ਪੁੱਤਰ ਦੀ ਖੁਆਇਸ਼ ਤਾਂ ਪੂਰੀ ਨਾ ਹੋਈ। 6 ਸਾਲਾਂ ਵਿੱਚ 2 ਧੀਆਂ ਹੋ ਗਈਆਂ। ਬਸੰਤ ਲਈ ਇਹ 6 ਸਾਲ 6 ਉਮਰਾਂ ਵਾਂਗ ਬੀਤੇ। ਜ਼ਿੰਦਗੀ ਦੀਆਂ ਕੰਡਿਆਲੀਆਂ ਰਾਹਾਂ ਤੇ ਪੈਰਾਂ 'ਚ ਚੁਭੇ ਸ਼ੂਲ ਦਿਲ ਤੱਕ ਪਹੁੰਚ ਗਏ ਸਨ। ਸੱਸ ਦੀ ਬਦਸਲੂਕੀ ਤੇ ਬਲਵੰਤ ਦੀ ਬੇਪਰਵਾਹੀ ਨੇ ਉਸਦਾ ਕਲੇਜਾ ਛੰਨੀ ਕਰ ਦਿੱਤਾ ਸੀ। ਐਤਕੀ ਜਦ ਬਸੰਤ ਫੇਰ ਉਮੀਦ ਤੋਂ ਹੋਈ ਤੇ ਗੁਆਂਢਣ ਦੇ ਦੱਸਣ ਤੇ ਬੇਬੇ ਉਹਨੂੰ ਉੱਚੇ ਟਿੱਬੇ ਵਾਲੇ ਬਾਬੇ ਕੋਲ ਲੈ ਗਈ। ਬਾਬੇ ਦੀ 10 ਪਿੰਡਾਂ ਵਿੱਚ ਧੁੰਮ ਸੀ ਕਿ ਉਸਦੀ ਦਵਾਈ ਨਾਲ ਜ਼ਰੂਰ ਮੁੰਡਾ ਹੀ ਪੈਦਾ ਹੁੰਦਾ ਹੈ। ਕੱਲ ਜਦ ਦਰਦਾਂ ਨਾਲ ਬਸੰਤ ਨੂੰ ਸਰਕਾਰੀ ਹਸਪਤਾਲ ਲੈ ਕੇ ਆਏ ਤੇ ਸਾਰਿਆਂ ਨੂੰ ਪੱਕਾ ਯਕੀਨ ਸੀ ਕਿ ਐਤਕਾਂ ਤੇ ਮੁੰਡਾ ਹੀ ਜੰਮੂ। ਬਲਵੰਤ ਤੇ ਹਲਵਾਈ ਨੂੰ ਸਾਈ ਵੀ ਦੇ ਆਇਆ ਸੀ ਤੇ ਛੋਟੇ ਭਰਾ ਬਿਸ਼ਨੇ ਨੇ ਵੀ ਦੇਸੀ ਦਾਰੂ ਦੀਆਂ ਬੋਤਲਾਂ ਮਿੱਟੀ ਵਿੱਚ ਦਬਾਈਆਂ ਹੋਈਆਂ ਸਨ। ਪਰ ਜਦ ਨਰਸ ਨੇ ਚੰਗੀ ਖਬਰ ਨਾ ਦਿੱਤੀ ਤਾਂ ਬਲਵੰਤ ਬਿਨਾਂ ਬੱਚੇ ਤੇ ਬਸੰਤ ਨੂੰ ਮਿਲਿਆ ਹੀ ਪਿਛਲੇ ਪੈਰੀਂ ਪਿੰਡ ਪਰਤ ਗਿਆ। ਬਸੰਤ ਨੂੰ ਜਦ ਦਵਾਈਆਂ ਦੇ ਅਸਰ ਤੋਂ ਕੁਝ ਹੋਸ਼ ਆਇਆ ਤੇ ਉਸਨੂੰ ਭੁਲੇਖਾ ਜਿਹਾ ਪਿਆ ਕਿ ਸ਼ਾਇਦ ਡਾਕਟਰਨੀ ਜੀ ਨੇ ਦੱਸਿਆ ਸੀ ਕਿ ਬੱਚੇ ਵਿੱਚ ਕੁਝ ਨੁਕਸ ਹੈ, ਕੁਝ ਪੂਰਾ ਯਾਦ ਨਹੀਂ।
ਬੀਬੀ ਤੂੰ ਹਾਲੇ ਵੀ ਦਵਾਈ ਨਹੀਂ ਖਾਧੀ, ਡਾਕਟਰ ਸਾਹਿਬ ਨੇ ਤਾਂ ਮੈਨੂੰ ਹੀ ਗੁੱਸੇ ਹੋਣਾ ਏ। ਕਹਿੰਦਿਆਂ ਨਰਸ ਨੇ ਉਹ ਨਿੱਕੀ ਜਿਹੀ ਜਾਨ ਜਿਹਨੂੰ ਇੱਕ ਪੁਰਾਣੀ ਖੇਸੀ ਦੇ ਟੋਟੇ ਵਿੱਚ ਲਵੇਟਿਆ ਹੋਇਆ ਸੀ ਬਸੰਤ ਨੂੰ ਫੜਾ ਦਿੱਤੀ। ਹੁਣ ਤਾਂ ਉਸ ਖੇਸੀ ਦੇ ਰੰਗ ਵੀ ਉੱਡ ਗਏ ਸਨ, ਪਰ ਉਸ ਵਿੱਚੋਂ ਹਾਲੇ ਵੀ ਬਸੰਤ ਨੂੰ ਆਪਣੇ ਮਾਪਿਆਂ ਦੇ ਪਿਆਰ ਦਾ ਨਿੱਘ ਆਉਂਦਾ ਸੀ। ਮਾਂ ਨੇ ਦਿਲ ਦੇ ਟੁਕੜੇ ਨੂੰ ਛਾਤੀ ਨਾਲ ਲਾਇਆ। ਉਸ ਲਮਹੇ ਦੀ ਤਾਬ ਨੂੰ ਜਿਸ ਦੇ ਅੱਗੇ ਦੇਵਤੇ ਵੀ ਚੁੱਕਦੇ ਨੇ, ਜ਼ਿੰਦਗੀ ਦੀਆਂ ਤਲਖੀਆਂ ਤੇ ਮਹਿਰੂਮੀਆਂ ਨਾ ਸਹਿ ਸਕੀਆਂ ਤੇ ਥੋੜੀ ਦੇਰ ਲਈ ਕਿਤੇ ਲੁਕ ਗਈਆਂ, ਇੱਕ ਬਾਲਾਂ ਦੇ ਲੁਕਣ ਮੀਚੀ ਖੇਡ ਵਾਂਗ। ਬਸ ਕੁਝ ਪਲਾਂ ਲਈ ਓਝਲ ਹੋ ਗਈਆਂ। ਬੱਚੀ ਦੇ ਉਖੜੇ ਹੋਏ ਸਾਹਾਂ ਨੂੰ ਥੋੜੀ ਦੇਰ ਲਈ ਰਾਹਤ ਮਿਲ ਗਈ। ਉਸਦੇ ਛੋਟੇ ਛੋਟੇ ਹੱਥਾਂ ਪੈਰਾਂ ਨੂੰ ਮਾਂ ਬਾਰ-ਬਾਰ ਚੁੰਮਦੀ ਉਹ ਅੱਜ ਇਸ ਤਸਵੀਰ ਨੂੰ ਆਪਣੀ ਅੱਖਾਂ ਵਿੱਚ ਹਮੇਸ਼ਾ ਲਈ ਮੜ ਕੇ ਲੁਕਾ ਲੈਣਾ ਚਾਹੁੰਦੀ ਸੀ। ਬਸੰਤ ਉਸਨੂੰ ਸੀਨੇ ਨਾਲ ਲਾਈ ਨਿੰਮੀ ਨਿੰਮੀ ਆਵਾਜ਼ ਵਿੱਚ ਲੋਰੀ ਸੁਣਾ ਰਹੀ ਸੀ। ਉਸ ਉਦਾਸ ਸ਼ਾਮ ਇੱਕ ਗਰੀਬ ਮਾਂ ਆਪਣੀ ਸਹਿਕਦੀ ਬੱਚੀ, ਜਿਸ ਦਾ ਕਿਸੇ ਨੇ ਨਾਂ ਵੀ ਨਹੀਂ ਸੀ ਰੱਖਿਆ, ਤੇ ਉੱਤੇ ਆਪਣੇ ਪਿਆਰ ਦਾ ਖਜ਼ਾਨਾ ਲੁਟਾ ਰਹੀ ਸੀ। ਆਖਿਰ ਪਰਛਾਵੇਂ ਲੰਮੇ ਹੋ ਗਏ ਤੇ ਹਨੇਰੇ ਹੋਰ ਡੂੰਘੇ ਹੋ ਗਏ। ਮਾਂ ਦੀ ਪਿਆਰ ਭਰੀ ਲੋਰੀ ਕਦ ਇੱਕ ਵਿਦਾਈ ਦਾ ਗੀਤ ਬਣ ਗਈ, ਬਸੰਤ ਨੂੰ ਪਤਾ ਹੀ ਨਹੀਂ ਲੱਗਿਆ। ਨਰਸ ਨੇ ਕਈ ਚਿਰ ਪਿੱਛੋਂ ਆ ਕੇ ਹੌਲੀ ਜਿਹੀ ਉਸ ਖੇਸ ਦੀ ਪੋਟਲੀ ਨੂੰ ਬਸੰਤ ਦੇ ਹੱਥਾਂ ਚੋਂ ਲੈ ਲਿਆ ਔਰ ਕੁਝ ਕਹਿਣ ਲਈ ਬੁੱਲ ਹਿਲਾਏ, ਪਰ ਕੋਈ ਆਵਾਜ਼ ਨਾ ਨਿਕਲੀ। ਇਨਸਾਨਾਂ ਦੀ ਜ਼ਬਾਨ ਵਿੱਚ ਉਹ ਅਲਫਾਜ਼ ਹੀ ਨਹੀਂ ਸਨ ਜਿਹੜੇ ਇਸ ਵਕਤ ਇੱਕ ਮਾਂ ਦੇ ਦਿਲ ਦਾ ਮਰਹਮ ਬਣ ਸਕਦੇ। ਉਸਨੇ ਬਸ ਇੱਕ ਹੱਥ ਬਸੰਤ ਦੇ ਸਿਰ ਉੱਤੇ ਰੱਖ ਦਿੱਤਾ। ਉਸ ਛੋਹ ਵਿੱਚ ਸਦੀਆਂ ਦੀ ਸਾਂਝ ਸੀ, ਹਜ਼ਾਰਾਂ ਸਾਲ ਦੀ ਪੀੜਾਂ ਦਾ ਰਿਸ਼ਤਾ ਸੀ, ਅਣਗਿਣਤ ਖਾਮੋਸ਼ ਵੈਣਾਂ ਦਾ ਸ਼ੋਰ ਸੀ। ਬਸੰਤ ਨੇ ਜੋ ਆਪਣੇ ਅੱਖਾਂ ਦੇ ਪਾਣੀਆਂ ਅੱਗੇ ਬੰਨ ਉਸਾਰਿਆ ਸੀ, ਉਸ ਇੱਕ ਛੋਹ ਨੇ ਉਸ ਵਿੱਚ ਦਰਾਰ ਪਾ ਦਿੱਤੀ। ਪਹਿਲਾਂ ਇੱਕ ਇੱਕ ਬੂੰਦ, ਫਿਰ ਇੱਕ ਹੜ ਮਾਂ ਦੀ ਸੁੰਜੀ ਝੋਲੀ ਭਰ ਗਈ, ਭਿੱਜ ਗਈ। ਫਿਰ ਇੱਕ ਹੜ ਮਾਂ ਦੀ ਸੁੰਜੀ ਝੋਲੀ ਭਿੱਜ ਗਈ। ਬਹੁਤ ਮਿਹਰਬਾਨੀ। ਵਾਹ, ਬਹੁਤ ਅੱਛੇ ਬੀਬਾ ਜੀ, ਬਹੁਤ ਸੋਹਣੀ ਸੀ, ਬਹੁਤ ਜ਼ਬਰਦਸਤ, ਬਹੁਤ ਜ਼ਬਰਦਸਤ ਸੀ, ਬਹੁਤ ਅੱਛਾ, ਕਮਾਲ ਕਰ ਦਿੱਤਾ ਜੇ ਤੁਸੀਂ ਤੇ। ਪੜਨ ਦਾ ਇਹਨਾਂ ਦਾ ਅੰਦਾਜ਼ ਜਿਹੜਾ ਸੀ ਉਹ ਪੜਨ ਦਾ ਵਾਜ਼ਾ ਸੀ। ਬਹੁਤ ਸੋਹਣਾ ਤੁਹਾਡਾ ਅੰਦਾਜ਼ ਸੀ ਤੇ ਬੜੇ ਸੋਹਣੇ ਤੁਸੀਂ ਵਰਤੇ ਨੇ, ਬੜੇ ਮਿੱਠੇ ਤੇ ਜਿਹੜੇ ਅੱਖਰ ਵਰਤੇ ਨੇ, ਬਹੁਤ ਸੋਹਣੇ, ਬਹੁਤ ਸੋਹਣੀ ਕਹਾਣੀ। ਹੌਸਲਾ ਅਫਜ਼ਾਈ ਦਾ ਬਹੁਤ ਸ਼ੁਕਰੀਆ। ਹਾਂਜੀ, ਤੇ ਤੁਸੀਂ ਮੇਰੇ ਖਿਆਲ ਨੂੰ ਮੇਰੀ ਸੀਟ ਤੇ ਆ ਜਾਓ, ਮੇਰੀ ਸੀਟ ਤੇ ਹੁਣ ਤੁਸੀਂ ਆ ਜਾਓ। ਸਹੀ ਜੀ, ਸਹੀ ਜੀ। ਹਾਂ, ਮੈਂ ਕਿਉਂਕਿ ਜਾਣਾ ਹੈ, ਇੱਕ ਵਿਆਹ ਵੇ। ਬਹੁਤ ਮਿਹਰਬਾਨੀ ਜੀ, ਇੰਜੋਏ। ਹਾਂ, ਮੈਨੂੰ ਸਾਰੇ ਇਜਾਜ਼ਤ ਦਿਓ ਤੇ ਜ਼ਰੂਰੀ, ਕਿਉਂਕਿ ਉਹ ਇੱਥੇ ਆਏ ਵੇ ਤੇ ਇੱਥੇ ਫਿਰ ਮੇਰੀ ਜਿਹੜੀ ਇਹ ਤਾਏ ਦੀ ਧੀ, ਉਹਦੇ ਪੁੱਤਰ ਦਾ ਵਿਆਹ, ਉਹ ਤੇ ਪਿੱਛੇ ਬਸ ਪੈ ਗਈ ਕਿ ਤੂੰ ਅਟੈਂਡ ਲਾਜ਼ਮੀ ਕਰਨਾ ਹੈ। ਕੱਲ ਵੀ ਮੈਂ ਗਈ ਸੀ, ਢੋਲਕੀ ਤੇ ਗਾਣੇ ਗੁਣੇ ਗਾਏ, ਤੇ ਅੱਜ ਹੁਣ ਹੈਗਾ ਲਾੜੇ ਦੀ ਤੇਰਾਬੰਦੀ, ਤੇ ਹੁਣੇ ਅੱਧੇ ਘੰਟੇ ਬਾਅਦ ਤੇ ਮੈਂ ਪਹੁੰਚਣਾ ਵੀ ਹੈ। ਤੇ ਮੈਨੂੰ ਪਲੀਜ਼ ਇਜਾਜ਼ਤ ਦਿਓ, ਤੇ ਮੇਰੀ ਹੁਣ ਜਗ੍ਹਾ ਤੇ ਬੀਬਾ ਜੀ ਬੈਠਣਗੇ, ਤੇ ਬੀਬਾ ਜੀ ਮੋਸਟ ਵੈਲਕਮ। ਹੁਣ ਜ਼ੁਬੈਰ ਵੀ ਨਾਲ ਜਾ ਰਹੇ ਨੇ। ਜ਼ੁਬੈਰ ਅੱਧੇ ਘੰਟੇ ਬਾਅਦ ਜਾਣਗੇ, ਜ਼ੁਬੈਰ ਅਜੇ ਅਟੈਂਡ ਕਰਨਗੇ, ਅੱਧੇ ਘੰਟੇ ਬਾਅਦ ਆਣਗੇ। ਤੁਹਾਨੂੰ ਪਤਾ ਅਫਸਰ ਆਦਮੀ ਨੇ, ਉਹ ਆਰਾਮ ਨਾਲ ਜਾਣਗੇ। ਅਫਸਰ ਆਦਮੀ ਢਿੱਲੇ ਢਿੱਲੇ, ਹੌਲੀ ਹੌਲੀ, ਹੌਲੀ ਹੌਲੀ ਪਹੁੰਚਣਗੇ। ਮੈਂ ਪਹਿਲੇ ਪਹੁੰਚ ਜਾਣੀ ਹੈ ਨਾ, ਮੈਂ ਕੰਮ ਪਾ ਦੇਵਾਂਗੀ। ਸਾਡੇ ਲਈ ਜਾ ਕੇ ਮੈਂ ਕਿਹਾ ਜਲੇਬੀ ਲੱਡੂਆਂ ਦਾ ਥੋੜਾ ਜਿਹਾ ਖਿਆਲ ਰੱਖਿਓ। ਅਸਲ ਕੰਮ ਭੁਗਤਾਣਾ ਮੇਰੀ ਜ਼ਿੰਮੇਵਾਰੀ ਹੈ, ਤੇ ਜ਼ੁਬੈਰ ਨੇ ਤਾਂ ਬਸ ਅਖੀਰ ਤੇ ਪਹੁੰਚਿਆ। ਉਹੀ ਤੁਹਾਨੂੰ ਦੱਸਿਆ ਤੇ ਅਫਸਰ ਸਾਹਿਬ ਨੇ ਸਾਡੇ। ਹਾਂਜੀ ਜੀ, ਸਾਰਿਆਂ ਨੂੰ ਜੀ, ਸਾਰਿਆਂ ਨੂੰ ਰੱਬ ਰਾਖਾ। ਇੰਜੋਏ ਜੀ, ਖੈਰ ਨਾਲ ਜਾਓ ਜੀ। ਅੱਛਾ ਜੀ, ਸ਼ੁਕਰੀਆ। ਹਾਂਜੀ ਦੋਸਤੋ, ਹੁਣ ਆਪਾਂ ਅੱਗੇ ਵਧੀਏ ਤੇ ਇਸ ਤਰ੍ਹਾਂ ਕਰਾਂਗੇ ਕਿ ਅਸੀਂ ਪਹਿਲਾਂ ਹੁਣ ਕੁਝ ਨਜ਼ਮ ਸ਼ਾਇਰੀ ਦਾ ਵੱਲ ਮੁੜਦੇ ਹਾਂ, ਤੇ ਉਹਦੇ ਬਾਅਦ ਵਿੱਚ ਸਟੋਰੀਜ਼ ਆਏਗੀ। ਅੱਛਾ ਜੀ, ਹੁਣ ਅੱਗੇ ਜੇ ਹੋਵੇ ਤੇ ਸੁਖਵੀਰ ਕੌਰ ਜੀ ਤਿਆਰ ਹੋ ਜੀ? ਸੁਖਵੀਰ ਕੌਰ ਜੀ।
ਹਾਂਜੀ ਹਾਂਜੀ ਮੈਮ ਆਮ ਰੈਡੀ। ਚਲੋ ਜੀ ਇਰਸ਼ਾਦ ਸ਼ੁਰੂ ਕਰੋ ਜੀ। ਆਪਣੀ ਇੱਕ ਇੱਕ ਲਾਈਨ ਦੇ ਵਿੱਚ ਤੁਸੀਂ ਸਾਰੇ ਆਪਣੀ ਇੰਟਰੋਡਕਸ਼ਨ ਦੇ ਦਿਓ, ਕਿਉਂਕਿ ਮੇਰੇ ਕੋਲ ਤੁਹਾਡੇ ਇਨਫੋਰਮੇਸ਼ਨ ਕਿਸੇ ਦੀ ਨਹੀਂ, ਪਰ ਇੱਕ ਇੱਕ ਲਾਈਨ ਚ ਤੁਸੀਂ ਦੱਸਦੇ ਚੱਲੋ ਪਲੀਜ਼, ਮਿਹਰਬਾਨੀ। ਸ਼ੁਕਰੀਆ ਮੈਮ, ਸ਼ੁਕਰੀਆ ਐਵਰੀਬਾਡੀ। ਮੇਰਾ ਨਾਮ ਡਾਕਟਰ ਸੁਖਬੀਰ ਕੌਰ ਸੁਖਨ ਹੈ ਤੇ ਮੈਂ ਇੱਧਰੋਂ ਪੰਜਾਬ ਤੋਂ ਕਵਿਤਾਵਾਂ ਤੁਹਾਡੇ ਨਾਲ ਕਰਨ ਜਾ ਰਹੀ ਹਾਂ ਸਾਂਝੀਆਂ। ਇਹ ਤੋਂ ਪਹਿਲਾਂ ਇੱਕ ਪ੍ਰੋਗਰਾਮ 'ਚ ਹਾਜ਼ਰੀ ਲਵਾਈ ਸੀ ਤੇ ਅੱਜ ਫਿਰ ਸੰਗਤ ਦਾ ਆਨੰਦ ਲੈਣ ਦਾ ਮੌਕਾ ਮਿਲਿਆ, ਸੋ ਮੈਂ ਆਪਣੀਆਂ ਦੋ ਛੋਟੀਆਂ ਛੋਟੀਆਂ ਨਜ਼ਮਾਂ ਦੇ ਨਾਲ ਆਪਣੀ ਹਾਜ਼ਰੀ ਲਵਾਵਾਂ ਜੀ ਜ਼ਰੂਰ। ਮੇਰੀ ਪਹਿਲੀ ਕਵਿਤਾ ਹੈ ਮੇਰੀ, ਜਦੋਂ ਅਰਥ ਸਮਝ ਲੱਗਦੇ ਨੇ। ਜਦੋਂ ਅਰਥ ਸਮਝ ਲੱਗਦੇ ਨੇ। ਮਾਂ ਦੱਸਦੀ ਹੈ ਜਦ ਮੈਂ ਜੰਮੀ ਸੀ ਤਾਂ ਸਭਨਾਂ ਦੇ ਚਿਹਰੇ ਉਦਾਸ ਤੇ ਅੱਖਾਂ ਨਮ ਸਨ। ਮਾਂ ਦੱਸਦੀ ਹੈ ਜਦ ਮੈਂ ਜੰਮੀ ਸੀ ਤਾਂ ਸਭਨਾਂ ਦੇ ਚਿਹਰੇ ਉਦਾਸ ਤੇ ਅੱਖਾਂ ਨਮ ਸਨ। ਦਾਈ ਰੱਬ ਦਾ ਭਾਣਾ ਮੰਨਣ ਨੂੰ ਕਹਿ ਰਹੀ ਸੀ। ਵਿਹੜੇ ਵਿੱਚ ਪਏ ਵੱਡੀ ਭੈਣ ਦੇ ਗਢੀਰੇ ਨੂੰ ਬਾਪੂ ਨੇ ਕਚੀਚੀ ਵੱਟ ਕੇ ਲੱਤ ਮਾਰੀ ਸੀ। ਜਨੇਪੇ ਦੀ ਪੀੜ ਨਾਲ ਸਿਸਕ ਰਹੀ ਮਾਂ ਨੂੰ ਭੂਆ ਨੇ ਮਿਹਣਾ ਮਾਰਿਆ ਸੀ। ਹੁਣ ਕੱਤਦੀ ਰਹੀ ਚਰਖਾ ਸਾਰੀ ਉਮਰ। ਗੁਆਂਢਣਾ ਦਾਦੀ ਕੋਲ ਮੱਥੇ ਵੱਜੇ ਪੱਥਰ ਦਾ ਸੋਗ ਕਰਨ ਆਉਂਦੀਆਂ ਤੇ ਹੁਣ ਜਦ ਮੈਂ ਅਰਥਾਂ ਦੀਆਂ ਤਹਿਾਂ ਫਰੋਲਣ ਦੇ ਹਾਣ ਦੀ ਹੋ ਗਈ ਹਾਂ। ਹੁਣ ਜਦ ਮੈਂ ਅਰਥਾਂ ਦੀਆਂ ਤਹਿਾਂ ਫਰੋਲਣ ਦੇ ਹਾਣ ਦੀ ਹੋ ਗਈ ਹਾਂ ਤਾਂ ਸੋਚਦੀ ਹਾਂ ਕਿ ਉਦੋਂ ਮੇਰਾ ਜੱਗ ਪ੍ਰਵੇਸ਼ ਸੀ ਜਾਂ ਉਠਾਲਾ ਸੀ। ਮੈਂ ਜੰਮੀ ਸਾਂ ਕਿ ਮਰੀ ਸਾਂ। ਦੋਸਤੋ ਮੇਰੀ ਦੂਸਰੀ ਜਿਹੜੀ ਕਵਿਤਾ ਹੈਗੀ ਹੈ। ਵਾਹ ਵਾਹ, ਵੈਰੀ ਪਾਵਰਫੁਲ। ਸ਼ੁਕਰੀਆ बहुत ਸ਼ੁਕਰੀਆ। आराम आराम नाल आस्ता आस्ता पढ़ो, आस्ता आस्ता आराम नाल, ताकि ਅਸੀਂ ਡਾਈਜੈਸਟ ਵੀ ਕਰ ਲਈਏ ਨਾ। ਜੀ 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 ਠੀਕ ਹੈ ਜੀ। ਅਗਲੀ ਕਵਿਤਾ ਜੋ ਹੈ ਮੇਰੀ ਉਹ ਹੈ ਜੀ ਤਲਾਸ਼। ਡਾਕਟਰ ਸਾਹਿਬ ਤੁਸੀਂ ਆਪਣੇ ਇੱਕ ਸੈਕਿੰਡ ਹੋਲਡ ਕਰੋ ਜੀ। ਮਿਊਟ ਕਰ ਦਿਓ ਸਾਰੇ ਜਣੇ ਪਲੀਜ਼, ਜਿਹੜੇ ਵੀ ਨਹੀਂ ਬੋਲ ਰਹੇ ਉਹ ਆਪਣੇ ਆਪਣੇ ਫੋਨ ਨੂੰ ਜਾਂ ਆਈਪੈਡ ਨੂੰ ਪਲੀਜ਼ ਮਿਊਟ ਕਰ ਲਓ ਤਾਂ ਕਿ ਡਿਸਟਰਬੈਂਸ ਨਾ ਹੋਵੇ। ਜਿਹੜੇ ਬੋਲ ਰਹੇ ਨੇ ਪਲੀਜ਼ ਆਪਣੇ ਆਪਣੇ ਆਈਫੋਨ ਔਰ ਆਪਣੇ ਉਹਨੂੰ ਸਭ ਇੱਕ ਆਈਫੋਨ ਖੁੱਲਾ ਹੋਇਆ ਪਲੀਜ਼ ਇਫ ਸਮਬਡੀ ਕੈਨ। ਮਨਜ਼ੂਰ ਸਾਹਿਬ ਉਹਨੂੰ ਬੰਦ ਕਰ ਦਿਓ। ਆਈਫੋਨ ਜਿਹੜਾ ਇੱਕ ਆਈਫੋਨ ਹੈਗਾ ਇਹਨੂੰ ਬੰਦ ਕਰੋ ਪਲੀਜ਼ ਜੀ। ਅੱਛਾ ਫਰੂਟ ਕੀ ਦੇਣਾ ਮੈਂ ਲਈ ਆਵਾਂਗਾ। ਜਿਹੜੇ ਫਰੂਟ ਦੀ ਗੱਲ ਕਰ ਰਹੇ ਨੇ ਪਲੀਜ਼ ਆਪਣੇ ਆਈਫੋਨ ਨੂੰ ਬੰਦ ਕਰ ਲੈਣ। ਹਾਂਜੀ ਅਮਰਜੀਤ ਜੀ ਮੈਂ ਤੁਹਾਨੂੰ ਪੋਸਟ ਕਰ ਦਿੱਤਾ ਹੈ। ਅਮਰਜੀਤ ਜੀ ਹਾਂਜੀ ਉਹਨਾਂ ਸੁਣ ਲਿਆ। ਹਾਂਜੀ ਸੁਣ ਲਿਆ। ਹਾਂ ਠੀਕ ਹੈ, ਮੈਂ ਮਿਊਟ ਕਰ ਦੇਣਾ ਜੀ। ਇੱਕ ਸੈਕਿੰਡ ਸੌਰੀ ਸੁਖਵੀਰ ਜੀ ਪਲੀਜ਼ ਹੋਲਡ ਕਰੋ। ਵੀ ਵਾਂਟ ਟੂ ਇੰਜੋਏ। ਹਾਂਜੀ ਸ਼ੁਰੂ ਹੋ ਜਾਓ। ਹਾਂਜੀ ਇਰਸ਼ਾਦ। ਹਾਂਜੀ ਹਾਂਜੀ ਹੁਣ ਠੀਕ ਹੈ। I will control, don't worry। ਹਾਂ ਚਲੋ ਆ ਜਾਓ ਜੀ। ਠੀਕ ਹੈ ਜੀ, ਠੀਕ ਹੈ ਨਾ। ਹਾਂਜੀ ਦੋਸਤੋ ਮੇਰੀ ਜਿਹੜੀ ਦੂਜੀ ਮੇਰੀ ਕਵਿਤਾ ਸੀਗੀ ਉਹਦਾ ਉਹ ਹੈ ਜੀ ਤਲਾਸ਼। ਕਵਿਤਾ ਹੈ। ਘਰ ਦੇ ਇੱਕ ਕਮਰੇ 'ਚ ਮੇਜ਼ ਤੇ ਗਲੋਬ ਪਿਆ ਹੈ। ਘਰ ਦੇ ਇੱਕ ਕਮਰੇ 'ਚ ਮੇਜ਼ ਤੇ ਗਲੋਬ ਪਿਆ ਹੈ। ਅੱਖ ਦੇ ਫੋਰ 'ਚ ਘੁੰਮਦਾ ਕੋਈ ਮੁਦਰਾ ਕਰਦਾ ਜਾਪਦਾ ਹੈ। ਘਰ ਦੇ ਇੱਕ ਕਮਰੇ 'ਚ ਮੇਜ਼ ਤੇ ਗਲੋਬ ਪਿਆ ਹੈ। ਅੱਖ ਦੇ ਖੋਰ 'ਚ ਘੁੰਮਦਾ ਕੋਈ ਮੁਦਰਾ ਕਰਦਾ ਜਾਪਦਾ ਹੈ। ਮੈਂ ਨੀਝ ਨਾਲ ਤੱਕਦੀ ਉਸਨੂੰ ਛੂੰਹਦੀ ਹਾਂ ਤਾਂ ਹਜ਼ਾਰਾਂ ਲੀਕਾਂ ਵਾਲੇ ਇਸ ਨਿੱਕੇ ਜਿਹੇ ਗਲੋਬ ਨੂੰ ਦੇਖਦਿਆਂ ਅੱਖਾਂ ਝਪਕਦਿਆਂ ਸਾਰੀ ਦੁਨੀਆ ਕਮਰੇ ਅੰਦਰ ਸਮਾ ਜਾਂਦੀ ਹੈ ਤੇ ਕਮਰਾ ਕਿਤੇ ਅਲੋਪ ਹੋ ਜਾਂਦਾ ਹੈ। शुक्रिया। बहुत अच्छे बहुत सोहने जी जी शुक्रिया शुक्रिया हाँ जी। मैं ਹੁਣ ਜ਼ੁਬੈਰ ਸਾਹਿਬ ਨੇ ਜਾਣਾ ਕਹਿੰਦੇ ਨੇ ਤੇ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਉਹ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕਰਨ। ਜ਼ੁਬੈਰ ਸਾਹਿਬ ਆਪਣਾ ਤਾरुफ ਦੇ ਦਿਓ। तारुफ है कि मैं पंजाबी ਦਾ ਰਾਈਟਰ ਹਾਂ। ਬਹੁਤ ਅੱਛਾ ਤਾरुफ। ਹਾਂ ਇਹ ਮੈਂ ਕਹਾਣੀ ਪੂਰੀ ਨਹੀਂ ਪੜ੍ਹ ਰਿਹਾ, ਇਹਦਾ ਇੱਕ ਸਫਾ ਪੜਾਂਗਾ ਸ਼ੁਰੂ ਦਾ ਤੇ ਇੱਕ ਆਖਰ ਦਾ ਸਫਾ ਪੜਾਂਗਾ ਬਸ। ਜ਼ਰੂਰ ਜੀ। ਇਸ ਕਹਾਣੀ ਦਾ ਨਾਮ ਹੈ ਮੁਰਦਾ ਤਾਰੀ
ਨਹਿਰਾਂ ਦੇ ਵਿੱਚ ਮੁੰਡੇ ਨਹਾਉਂਦੇ ਨੇ ਤੇ ਉਹ ਪੁੱਠੇ ਹੋ ਕੇ ਆਪਣੇ ਆਪ ਨੂੰ ਪਾਣੀ ਦੀ ਜਿਹੜਾ ਵੱਗ ਹੁੰਦਾ ਹੈ, ਪਾਣੀ ਦੀ ਜਿਹੜੀ ਜਿਸ ਤਰ੍ਹਾਂ ਵੱਗ ਰਿਹਾ ਹੁੰਦਾ ਉਹਦੇ ਤੇ ਛੱਡ ਦਿੰਦੇ ਨੇ, ਮੁਰਦਾ ਤਾਰੀ। ਫਿਰ ਇਹ ਹੋਇਆ ਭਈ ਉਹ ਘਰ ਚੇਤੇ ਵਿੱਚ ਹੀ ਰਹਿ ਗਿਆ, ਸੁਪਨਿਆਂ ਵਿੱਚ ਹੀ। ਉਹਨੂੰ ਮੋਇਆਂ ਦੇ ਸੁਪਨੇ ਆਉਣੇ ਤਾਂ ਉਹ ਘਰ ਹੋਣਾ, ਜਿਉਂਦਿਆਂ ਦੇ ਤਾਂ ਵੀ ਉਹ ਸਾਰੀਆਂ ਵਾਪਰੀਆਂ ਉਸੇ ਘਰ ਸਾਹਮਣੇ ਗੁਆਂਢ ਦੀਆਂ ਗਲੀਆਂ ਵਿੱਚ ਆਲ ਦੁਆਲ ਹੀ ਹੋਣੀਆਂ। ਕਈ ਥਾਵਾਂ ਬਦਲੀਆਂ ਉਸ, ਕਈ ਘਰਾਂ ਵਿੱਚ ਰਿਹਾ, ਪਰਦੇਸ ਵੀ ਫਿਰ ਆਇਆ, ਪਰ ਪਰਦੇਸ ਦੇ ਸੁਪਨਿਆਂ ਵਿੱਚ ਵੀ ਉਹ ਘਰ ਤੇ ਗਲੀਆਂ ਸਨ। ਉਸ ਘਰ ਵਿੱਚ ਬਿਤਾਏ 21 ਸਾਲ ਹਯਾਤੀ ਦੇ ਉਹਦੇ ਸਾਰੇ ਵਰਿਆਂ ਨੂੰ ਖਾ ਗਏ, ਪਰ ਅਸਲ ਦੁਖਾਂਤ ਇਹ ਵੇ ਪਈ ਉਹ ਉਹਦਾ ਘਰ ਨਹੀਂ ਸੀ ਤੇ ਇਸ ਪਾਰੋਂ ਛੱਡਣਾ ਵੀ ਪਿਆ। ਕਈ ਵਰੇ ਉਸ ਘਰੋਂ ਨਿਕਲਣ ਮਗਰੋਂ ਉਹ ਮੁੜ ਨਾ ਪਰਤਿਆ। ਰਹਿੰਦੇ ਉਹਨੂੰ ਬੁਲਾਉਂਦੇ ਰਹੇ, ਫਿਰ ਉਹ ਆਪ ਵੀ ਨਾ ਰਹੇ, ਨਵਾਂ ਆਇਆ ਵੀ ਨਾ ਰਿਹਾ, ਫਿਰ ਇੱਕ ਹੋਰ ਆਇਆ ਤੇ ਉਹ ਵੀ ਨਾ ਰਿਹਾ, ਤੇ ਅਖੀਰ ਮੁੜ ਜਿਹੜਾ ਆਇਆ ਉਸ ਘਰ ਢਾਹ ਕੇ ਨਵਾਂ ਉਸਾਰਿਆ। 6.5 ਮਰਲੇ ਦੇ ਘਰ ਨੂੰ ਇੰਜ ਬਣਾਇਆ ਭਈ ਉਸ ਚੋਂ 20 ਮਰਲੇ ਜਿੰਨੀ ਥਾਂ ਕੱਢ ਲਈ। ਕਈ ਮੰਜ਼ਲਾ ਵੱਡਾ ਗੇਟ ਲਾ ਕੇ ਸੋਹਣਾ ਨਕਸ਼ਾ ਬਣਾ ਕੇ ਉਹਨੇ ਘਰ ਤੱਕਿਆ ਤੇ ਉਹਦੇ ਧੁਰ ਅੰਦਰ ਅਚੇਤ ਸੁੱਤੀ ਸਦਾ ਦੀ ਜਾਨੂ ਪੀੜ ਜਾਗ ਪਈ। ਉਹਨੇ ਠੰਡਾ ਸਾਹ ਭਰਿਆ। ਪੁਰਾਣਾ ਉੱਕਾ ਹੋਰ ਸੀ, ਥੱਲੇ 3 ਕਮਰੇ ਸਨ, ਇੱਕ ਪਾਸੇ ਰਸੋਈ, ਨਿੱਕਾ ਜਿਹਾ ਵਿਹੜਾ ਤੇ ਦੂਜੀ ਮੰਜ਼ਲ ਨੂੰ ਜਾਂਦੀਆਂ ਪੌੜੀਆਂ, ਹੇਠ ਗੁਸਲਖਾਨਾ, ਟੱਟੀ ਪਿਸ਼ਾਬ ਲਈ ਥਾਂ ਸੀ, ਧੁਰ ਕੋਠੇ, ਦੂਜੀ ਮੰਜ਼ਲੇ ਸੱਜੇ ਪਾਸੇ ਇੱਕ ਵੱਡਾ ਕਮਰਾ ਤੇ ਖੱਬੇ ਮੁੜ ਰਸੋਈ ਤੇ ਇੱਕ ਨਿੱਕਾ ਕਮਰਾ। ਨਵੇਂ ਘਰ ਨੂੰ ਤੱਕਦੇ ਉਹਦੇ ਚਿੱਤ ਵਿੱਚ ਸੀ ਪੁਰਾਣਾ ਹੀ। ਉਹ ਨਵੇਂ ਨੂੰ ਪੁਰਾਣੇ ਰਾਹੀਂ ਹੀ ਵੇਂਦਾ ਪਿਆ ਸੀ, ਤੇ ਜਦ ਉਹ ਨਵੇਂ ਦੀ ਥਾਂ ਪੁਰਾਣੇ ਨੂੰ ਹੀ ਚਿਤਾਰੀ ਗਿਆ ਤਾਂ ਮੁੜ ਹੋਰ ਦੁਖੀ ਹੋ ਗਿਆ। ਅੱਜ ਕਿੰਨੇ ਹੀ ਸਾਲਾਂ ਮਗਰੋਂ ਸ਼ਹਿਰ ਵਿੱਚ ਰਹਿੰਦੇ ਆਪਣੇ ਜੱਦੀ ਮਹੱਲੇ ਪੁਰਾਣੇ ਘਰ ਨੂੰ ਦੇਖਣ ਆਇਆ ਸੀ। ਸਾਡਾ ਦੁਖਾਂਤ ਇਹ ਪਈ ਆਪਣੀ ਥਾਂ ਤੇ ਰਹਿਣ ਨਹੀਂ ਦਿੱਤਾ ਜਾਂਦਾ ਸਾਨੂੰ, ਜਿੱਥੇ ਰਹਿੰਦੇ ਹਾਂ, ਜਿੱਥੇ ਜੰਮਨੇ ਹਾਂ ਅਸੀਂ, ਜਿੱਥੋਂ ਦੇ ਸੁਪਨੇ ਅੱਖਾਂ ਦੇ ਚੇਤੇ ਵਿੱਚ ਸਦਾ ਜਗਦੇ ਘਰ ਬਣਾ ਬਹਿ ਜਾਂਦੇ ਨੇ। ਪੌਂਦ ਨੀਲ ਅਸਮਾਨ ਹਾਰ ਹੁੰਦਾ ਹੈ ਜਿਹਨੂੰ ਵੇਲਾ ਕਸਮੇਲਾ ਕਰ ਦਿੰਦਾ ਹੈ, ਪਰ ਯਾਦ ਉਸ ਨੂੰ ਸਲੇਟੀ ਸ਼ਾਮ ਬਣਾ ਦਿੰਦੀ ਹੈ। ਅਸਲ ਤੇ ਸੁਪਨੇ ਵਿਚਕਾਰ ਕੋਈ ਮੁਕਾਮ ਹੈ ਜਿੱਥੇ ਅਸੀਂ ਜਿਉਂਦੇ ਮਰਦੇ ਰਹਿੰਦੇ ਹਾਂ। ਇਹ ਇੱਕ ਪੇਜ ਹੈ ਤੇ ਹੁਣ ਮੈਂ ਆਖਰੀ ਪੇਜ ਜਿਹੜਾ ਉਹ ਪੜ੍ਹਨ ਲੱਗਾ। ਇਹਦੇ ਵਿੱਚ ਉਹ ਆਪਣੇ ਘਰ ਨੂੰ ਦੇਖਦਾ ਰਹਿੰਦਾ ਹੈ, ਫਿਰ ਇੱਕ ਪ੍ਰਦੇਸ਼ ਚ ਰਾਤ ਹੈ ਉਹ ਵੀ ਗੁਜ਼ਾਰਦਾ ਹੈ, ਤੇ ਇਹ ਇੱਕ ਆਖਰੀ ਸਫ਼ਰ। ਪੁਰਾਣੇ ਮੁਹੱਲੇ ਤੁਰਦੇ ਤੁਰਦੇ ਮੈਨੂੰ ਇੱਕ ਪਲ ਲੱਗਦਾ ਹੈ ਮੈਂ ਤਾਂ ਉਹਦੇ ਘਰ ਅੱਗੇ ਹੀ ਖਲੋਤਾ ਹਾਂ। ਉਦੋਂ ਕਿੱਡਾ ਵੱਡਾ ਲੱਗਦਾ ਹੁੰਦਾ ਸੀ, ਹੁਣ ਨਿਰਾ 8-10 ਮਰਲੇ ਦਾ ਘਰ ਹੈ, ਪੁਰਾਣਾ ਜਿਹਾ, ਜਿਸ ਉੱਤੇ ਕਿੰਨੇ ਵਰੇ ਹੋ ਗਏ ਨੇ ਕਿਸੇ ਟਕਾ ਨਹੀਂ ਲਾਇਆ। ਵੰਡ ਤੋਂ ਅਗਦੋਂ ਦਾ ਬਣਿਆ ਘਰ ਹੈ ਤੇ ਦਰਜ਼ਾਂ ਵਿੱਚੋਂ ਮਿੱਟੀ ਭੁਰਦੀ ਰਹਿੰਦੀ ਹੈ। ਰਾਤ ਕਿੰਨੀ ਗੂੜੀ ਹੋ ਗਈ ਹੈ। ਗਿੱਲੀ ਹਵਾ ਨੇ ਰਾਤ ਦੇ ਅਧ ਹਨੇਰ ਵਿੱਚ ਪਾਣੀ ਦੀ ਇੱਕ ਅਣਡਿੱਠੀ ਅਣਛੋਈ ਤਾਰ ਜਿਹੀ ਬਣਾਈ ਹੋਈ ਹੈ। ਯਾਦ ਦੀ ਨੀਲੀ ਲਾਟ ਨੇ ਅੰਦਰ ਪਈ ਹਰ ਸ਼ੈ ਨੂੰ ਪੁਖਾ ਦਿੱਤਾ ਹੈ। ਪੁਰਾਣੇ ਵੇਲਿਆਂ ਵਿੱਚ ਜਦ ਉਹ ਘਰ ਆਉਂਦਾ ਸੀ ਤੇ ਐਵੇਂ ਇੱਕ ਪਲ ਉਹਦੀ ਬਾਰੀ ਅੱਗੇ ਅਚਕ ਜਾਂਦਾ ਸੀ ਤੇ ਯਾਰ ਬੇਲੀ ਅੱਗੇ ਲੰਘ ਜਾਂਦੇ ਸਨ। ਉਹਨੂੰ ਲੱਗਣਾ ਜਿਵੇਂ ਬਾਰੀ ਪਿੱਛੇ ਕੋਈ ਜੀ ਜਾਗਦਾ ਪਿਆ ਹੈ। ਪੌਂਦ ਨੀਲ ਅਸਮਾਨ ਹੁੰਦਾ ਹੈ, ਪਰ ਵੇਲਾ ਉਹਨੂੰ ਕਸਮੇਲਾ ਕਰ ਦਿੰਦਾ ਹੈ। ਯਾਦ ਉਸ ਨੂੰ ਸਲੇਟੀ ਸ਼ਾਮ ਕਰ ਦਿੰਦੀ ਹੈ, ਗੂੜੀ ਰਾਤ ਬਣਾ ਦਿੰਦੀ ਹੈ। ਕੋਈ ਮਕਾਮ ਹੈ ਅਸਲ ਤੇ ਸੁਪਨੇ ਵਿਚਕਾਰ ਜਿੱਥੇ ਅਸੀਂ ਜਿਉਂਦੇ ਮਰਦੇ ਰਹਿੰਦੇ ਹਾਂ। ਇੱਕ ਪਲ ਜਾਪਦਾ ਹੈ ਜਿਵੇਂ ਉਹਦੇ ਘਰ ਦੀ ਬਾਰੀ ਖੁੱਲੀ ਹੈ ਤੇ ਪਹਿਲੀ ਤੇ ਛੇਕੜਲੀ ਵਾਰ ਇੱਕ ਚਾਨਣ ਦੀ ਲੰਬੀ ਜਿਹੀ ਲਕੀਰ ਸਿੱਧੀ ਪੱਕੀ ਸੜਕ ਉੱਤੇ ਖਲੋ ਗਈ। ਮੀਂਹ ਨਾਲ ਭਿੱਜੀ ਸੜਕ ਨੂੰ ਚਾਨਣ ਦੀ ਇਹ ਲਕੀਰ ਸ਼ੀਸ਼ਾ ਕਰ ਦਿੰਦੀ ਹੈ।
ਬਾਰੀਆਂ ਓਲੇ ਜਿੱਥੋਂ ਚਾਨਣ ਦੀ ਲਕੀਰ ਛੋਂਦੀ ਹੈ, ਇੱਕ ਆਵਾਜ਼ ਜਿਹੀ ਉਹਦੇ ਕੰਨੀ ਪੈਂਦੀ ਹੈ, ਬੈਰੀ ਜਾ ਘਰ ਜਾ ਕੇ ਸੌਂਦਾ। ਵਾਹ 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 ਬਹੁਤ ਬੜੀ। ਅੱਛੇ। ਵਾਹ। ਹੁਣ ਸਾਨੂੰ ਬੜੀ ਉਤਸੁਕਤਾ ਹੈ ਪੂਰੀ ਕਹਾਣੀ ਸੁਣਨ ਦੀ। ਕਿਸੇ ਦਿਨ ਕਿਸੇ ਸੰਗਤ ਚ ਸਾਨੂੰ ਹੁਣ ਪੂਰੀ ਕਹਾਣੀ ਸੁਣਾਣੀ ਪੈਣੀ ਤੁਹਾਨੂੰ। ਬਹੁਤ ਬਹੁਤ ਤੁਸੀਂ ਹੁਣ ਸਾਨੂੰ ਕਹਿੰਦੇ ਆ ਨਾ ਬਹੁਤ ਤੋ ਵਧੀਆ, ਬਹੁਤ ਮਿਹਰਬਾਨੀ। ਇਹ ਛਪ ਚੁੱਕੀ ਹੈ। हाँ जी, ਕਿਤਾਬ ये ਚੋਂ सब- ਪੜ੍ਹੀ। ਹਾਂ ਨੀ ਬੂਏ ਦੇ ਬਾਰੀਆਂ ਦੀ ਪਹਿਲੀ ਕਹਾਣੀ। ਹਾਂ ਹਾਂ ਮੈਂ ਉਹ ਮੈਂ ਮੁਰਦਾ ਤਾਰੀ ਤੋਂ ਮੈਂ ਆ ਗਿਆ। ਬਹੁਤ ਅੱਛੇ ਹੁਣ ਸਾਨੂੰ ਸੁਣਾਣੀ ਬਹੁਤ ਅੱਛੇ। ਪੈਣੀ ਹੈ। ਚਲੋ ਜੀ, ਤੇ ਬਹੁਤ ਸ਼ੁਕਰੀਆ। ਤੇ ਹੁਣ ਅਸੀਂ ਅੱਗੇ ਵਧਦੇ ਹਾਂ ਤੇ ਮੈਂ ਗੁਜ਼ਾਰਿਸ਼ ਆਪਣੀ ਸੱਦਾ ਦਿੰਦੀ ਹਾਂ ਜੀ ਹਰਪ੍ਰੀਤ ਕੌਰ ਜੀ ਨੂੰ। ਤਿਆਰ ਹੋ ਜੀ? ਜੀ ਬਿਲਕੁਲ। ਹਾਂ, ਪਲੀਜ਼ ਆਪਣੇ ਬਾਰੇ ਤੁਸੀਂ ਲਾਈਨ ਚ ਦੱਸੋ ਪਲੀਜ਼, ਐਂਡ ਦੱਸੋ ਤੁਸੀਂ ਕੀ ਸੁਣਾ ਰਹੇ ਹੋ ਸਾਨੂੰ। ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਪੰਜਾਬ ਦੇ ਵਿੱਚ ਰਹਿੰਦੀ ਹਾਂ ਤੇ ਮੈਂ ਤੁਹਾਨੂੰ 2 ਨਜ਼ਮਾਂ ਸੁਣਾਵਾਂਗੀ ਕੁਝ ਵੱਖਰੇ ਨਜ਼ਰੀਏ ਤੋਂ। ਵਾਹ ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ। ਵਾਹ, ਬਹੁਤ ਅੱਛੇ। ਪਹਿਲੀ ਨਜ਼ਮ ਦਾ ਟਾਈਟਲ ਹੈ ਮੈਨੂੰ ਪਿੰਡ ਹੀ ਰਹਿਣ ਦਿਓ। ਮੈਂ ਸ਼ਹਿਰ ਨਹੀਂ ਹੋਣਾ ਚਾਹੁੰਦਾ, ਅਤੀ ਆਧੁਨਿਕ ਸੁਵਿਧਾਵਾਂ ਨਾਲ ਲੈਸ, ਚੌੜੀਆਂ ਸੜਕਾਂ ਤੇ ਲੱਗੀਆਂ ਸਟਰੀਟ ਲਾਈਟਾਂ, ਹਰੇ ਭਰੇ ਇੱਕੋ ਜਿਹੇ ਦਰਖਤ, ਬੇਸ਼ੁਮਾਰ ਗੱਡੀਆਂ, ਦੁਪਹੀਆ ਵਾਹਨਾਂ ਦੀਆਂ ਲੰਬੀਆਂ ਕਤਾਰਾਂ, ਸ਼ੋਰਗੁਲ, ਸ਼ਾਪਿੰਗ ਮਾਲ, ਫੂਡ ਜੁਆਇੰਟ, ਅਣਜਾਣ ਗੁਆਂਢੀ, ਖੂਬਸੂਰਤ ਸ਼ਮਸ਼ਾਨ ਘਰ, ਤਰਤੀਬ ਨਾਲ ਬਣੇ ਫਲੈਟ, ਸ਼ਾਮ ਦੀ ਸੈਰ ਤੇ ਟਹਿਲਦੇ ਲੋਕ। ਇਸ ਸਭ ਵਿੱਚ ਗਵਾਚ ਜਾਏਗਾ ਮੇਰਾ ਨਿੱਘ, ਮੇਰੀ ਆਪਣਤ, ਮੇਰੇ ਨਿਵਾਸੀਆਂ ਦਾ ਆਪਸੀ ਮੋਹ, ਇੱਕ ਦੂਜੇ ਦੇ ਨਾਨਕਿਆਂ ਦਾਦਕਿਆਂ ਤੱਕ ਦੀ ਸਾਂਝੇ ਸੁੱਖ ਦੁੱਖ, ਬੋੜ ਹੇਠ ਬੈਠੇ ਬਾਬੇ, ਸਾਂਝੀਆਂ ਮਕਾਨਾਂ, ਧੁੱਪੇ ਡਾਹੇ ਮੰਜੇ, ਸਾਂਝੇ ਲੰਗਰ, ਪੀੜੀਆਂ ਦੀ ਸਾਂਝ, ਖੁਰਲੀਆਂ ਤੇ ਬੰਨੇ ਡੰਗਰ, ਸਾਂਝੀਆਂ ਲੋੜੀਆਂ, ਮੇਲੇ ਜਾਂਦੀਆਂ ਟਰਾਲੀਆਂ, ਹੱਸਦੇ ਖੇਡਦੇ ਕਿਸਾਨ ਤੇ ਕਾਮੇ, ਸਧਾਰਨ ਜਾਮੇ, ਹੱਸਦੇ ਖੇਡਦੇ ਕਿਸਾਨ ਤੇ ਕਾਮੇ, ਸਧਾਰਨ ਜਾਮੇ। ਮੈਂ ਖੁਸ਼ ਹਾਂ ਸਾਦਗੀ ਵਿੱਚ, ਨਹੀਂ ਬਣਨਾ ਆਧੁਨਿਕ, ਮੈਨੂੰ ਪਿੰਡ ਹੀ ਰਹਿਣ ਦਿਓ। ਬਹੁਤ ਹੀ ਅੱਛੇ, ਬਹੁਤ ਕਿਆ ਹੀ ਬਾਤ ਅੱਛੇ, ਹੈ। ਬਿਹਤਰੀਨ। ਕਿਆ ਪਿੰਡ ਦਾ ਨਜ਼ਾਰਾ ਖਿੱਚਿਆ, ਬਹੁਤ ਅੱਛਾ, ਵੈਰੀ ਨਾਈਸ, ਬਹੁਤ ਅੱਛੇ। ਹਰਪ੍ਰੀਤ ਜੀ ਜਰਾ ਆਸਤਾ ਆਸਤਾ ਪੜੋ, ਆਸਤਾ। ਹਾਂ ਜੀ ਸਹਿਜੇ। ਕੁਝ ਆਦਤ ਵਜੋਂ ਹੀ ਕਾਲੀ ਆ, ਕੋਸ਼ਿਸ਼ ਤਾਂ ਕਰਦੀ ਆ ਵੀ ਹੌਲੀ ਪੜਾਂ, ਪਰ ਸਾਰ ਕੰਮ ਕਾਲੀ ਹੋ ਜਾਂਦੀ ਹੈ। ਆਈ ਨੋ, ਮੇਰੀ ਵੀ ਇਹੀ ਪ੍ਰੋਬਲਮ ਹੈ। ਤੁਹਾਡੇ ਪਿੱਛੇ ਕੋਈ ਨਹੀਂ ਲੱਗਾ ਹੈ। ਵਕਤ ਲੱਗਾ ਸਾਰਿਆਂ ਦੇ ਪਿੱਛੇ। ਇੰਨੀ ਵਿਸ਼ੇਸ਼ ਵੀ ਨਹੀਂ ਆ, ਪਰ ਆਪਣੇ ਆਪ ਨੂੰ ਵਿਸ਼ੇਸ਼ ਮਹਿਸੂਸ ਜ਼ਰੂਰ ਕਰਦੀ ਆ। ਜ਼ਰੂਰ ਕਰਨਾ ਚਾਹੀਦਾ ਜੀ, ਮੋਰ ਪਾਵਰ ਟੂ ਯੂ। ਦੂਸਰੀ ਨਜ਼ਮ ਦਾ ਨਾਮ ਹੈ ਤਹਿ ਚੋਂ। ਪਾਣੀ ਮੁੱਕ ਰਹੇ ਹਨ ਜ਼ਮੀਨ ਦੀ ਤਹਿ ਚੋਂ, ਜਜ਼ਬਾਤ ਸੁੱਕ ਰਹੇ ਹਨ ਮਨ ਦੀ ਤਹਿ ਚੋਂ, ਤਹਿਜ਼ੀਬ ਮਨਫੀ ਹੋ ਰਹੀ ਹੈ ਲਿਹਾਜ਼ ਦੀ ਤਹਿ ਚੋਂ, ਭਰੋਸਾ ਗੁਆਚ ਰਿਹਾ ਹੈ ਰਿਸ਼ਤਿਆਂ ਦੀ ਤਹਿ ਚੋਂ, ਪਿਆਰ ਗੁੰਮ ਰਿਹਾ ਹੈ ਅਹਿਸਾਸ ਦੀ ਤਹਿ ਚੋਂ, ਮਨੁੱਖ ਦਾ ਹੀ ਨਹੀਂ ਇਨਸਾਨੀਅਤ ਦੀ ਤਹਿ ਚੋਂ, ਜ਼ਿੰਦਗੀ ਹਾਸ਼ੀਏ ਤੇ ਹੈ ਯੁੱਧ ਦੇ ਹਾਥ ਦੀ ਤਹਿ, ਹੋ ਰਿਹਾ ਅਹਿਮ ਦੀ ਤਹਿ ਚੋਂ, ਰੁੱਖ ਮੁੱਕ ਗਏ ਨੇ ਜੰਗਲਾਤ ਦੀ ਤਹਿ ਚੋਂ, ਮੁੱਕ ਰਿਹਾ ਸਭ ਕੁਝ ਆਹਿਸਤਾ ਆਹਿਸਤਾ, ਇੱਕ ਤੂੰ ਨਹੀਂ ਮੁੱਕਦਾ ਮੇਰੀ ਯਾਦ ਦੀ ਤਹਿ ਚੋਂ। ਸ਼ੁਕਰੀਆ। क्या बात है, बहुत अच्छा लगा, बहुत अच्छे। ਮੈਂ ਜੇ ਇੱਥੇ ਗੱਲ ਕਰਨੀ ਚਾਹਾਂ ਕਿ ਜਿਹੜੇ ਵੀ ਹੁਣ ਸਾਰੇ ਅਸੀਂ ਬੋਲਣਾ ਆ ਕੀਤਾ ਹੈਗਾ, ਜੇ ਹੋ ਸਕੇ ਤਾਂ ਤੁਸੀਂ ਮੇਰੇ ਬੀਬਾ ਦੇ ਉਹਦੇ ਤੇ ਭੇਜ ਦਿਓ ਆਪਣੀਆਂ ਸਾਰੀਆਂ, ਸੋ ਅਸੀਂ ਪੋਸਟ ਕਰ ਦਾਂਗੇ। ਕੀ ਖਿਆਲ ਹੈ ਜ਼ੁਬੈਰ ਸਾਹਿਬ, ਆਪਣੇ ਸਾਈਟ ਦੇ ਉੱਤੇ, ਤਾਂ ਕਿ ਸਾਰੇ ਇੰਜੋਏ ਕਰ ਸਕਣ। ਨਹੀਂ ਇਹਨਾਂ ਨੇ ਤੇ ਮੈਨੂੰ ਭੇਜੀਆਂ ਹੋਈਆਂ ਨੇ, ਉਹ ਮੈਂ ਨਾ ਉਹ ਗੁਰਮੁਖੀ ਦੀਆਂ ਤੇ ਉਸ ਰਾਹੀਂ ਤੇ ਜਿਹੜੀਆਂ ਉਹਨਾਂ ਨੂੰ ਮੈਂ ਸ਼ਾਹਮੁਖੀ ਚ ਕਰਕੇ ਫੇਰ ਸਾਰਿਆਂ ਦੀਆਂ ਜਿਹੜੀਆਂ ਲਿਖਤਾਂ ਨੇ ਨਾ ਉਹਨਾਂ ਨੂੰ ਸਾਰਿਆਂ ਤੱਕ ਪਹੁੰਚ ਸਕਣ, ਤਾਂ ਦੈਟ ਵੁੱਡ ਬੀ ਵੰਡਰਫੁਲ। ਅੱਛਾ ਜੀ, ਹੁਣ ਅਸੀਂ ਅੱਗੇ ਵਧਦੇ ਹਾਂ। ਸਾਡੇ ਬੜੇ ਪਿਆਰੇ ਸੰਗਤੀ ਨੇ
ਜਾਵੇਦ ਸਾਹਿਬ ਸਾਡੇ ਹਮੇਸ਼ਾ ਸਾਡੇ ਟੋਲੀ ਦੇ ਮੈਂਬਰ ਉਹਨਾਂ ਦੀ ਮੈਂ ਜ਼ਰੂਰ ਕਹੂੰਗੀ 2 ਲਫ਼ਜ਼ ਕਿ ਉਹ ਮਤਲਬ ਆਪਣਾ ਹੀ ਇਜ਼ ਅ ਰਾਈਟਰ, ਉਹ ਆਪਣਾ ਲੇਖਕ ਨੇ, ਲਿਖਾਰੀ ਨੇ, ਜਾਵੇਦ ਸਾਹਿਬ ਕਹਾਣੀਕਾਰ ਨੇ। ਉਹਨਾਂ ਨੇ ਤਰਜਮੇ ਕੀਤੇ ਨੇ। ਸਭ ਤੋਂ ਇੰਪੋਰਟੈਂਟ ਕਿਤਾਬ ਦਾ ਜਿਹੜਾ ਤਰਜਮਾ ਕੀਤਾ ਉਹਨਾਂ ਨੇ ਝੂਠਾ ਸੱਚ। ਉਹਨਾਂ ਨੇ ਆਪਣੀਆਂ ਵੀ ਬੜੀਆਂ ਕਿਤਾਬਾਂ ਛਾਪੀਆਂ ਨੇ। ਤੇ ਬਾਕੀ ਤੁਸੀਂ ਆਪਣੇ ਬਾਰੇ ਆਪੇ ਦੱਸੋ। ਮੈਂ ਤੁਹਾਡੇ 2 ਲਫ਼ਜ਼ ਜ਼ਰੂਰ ਕਹਿਣੇ ਸੀ। ਅੱਛਾ, ਚਲੋ ਬੜੀ ਮਿਹਰਬਾਨੀ ਤੁਹਾਡੇ ਇੰਨਾ ਮਾਨ ਦੇਣ ਦੀ। ਮੈਂ ਸਿਰਫ ਪੰਜਾਬੀ ਸੇਵਕ ਹਾਂ ਬਸ। ਅੱਛਾ, ਮੈਂ ਕਹਾਣੀ ਲਿਖੀ ਸੀ, ਉਹ ਪੂਰੀ ਨਹੀਂ ਹੋ ਸਕੀ, ਤੇ ਮੈਂ ਤੁਹਾਨੂੰ ਆਪਣੀਆਂ ਕਵਿਤਾ ਦੀਆਂ 2-4 ਲਾਈਨਾਂ ਸੁਣਾਉਂਦਾ ਵਾਂ। ਤੇ ਜ਼ੁਬੈਰ ਸਾਹਿਬ ਵੀ ਬੈਠੇ ਨੇ, ਦੇਖੋ ਕੀ ਕਹਿੰਦੇ ਨੇ। ਡਾਕਟਰ ਸਾਹਿਬ ਵੀ ਬੈਠੇ ਨੇ, ਬੜੇ ਕਵੀ ਬੈਠੇ ਨੇ। ਤੇ ਮੈਂ ਤੁਹਾਨੂੰ 2 ਛੋਟੀਆਂ ਸੁਣਾਨਾ ਵਾਂ। ਪੁੰਨਲ ਕੂਕ ਦੀ ਨੂੰ ਰੇਤਾਂ ਲਿਆ ਲੁਕੋ। ਪੁੰਨਲ ਕੂਕ ਦੀ ਨੂੰ ਰੇਤਾਂ ਲਿਆ ਲੁਕੋ। ਡੁੱਬਦੀ ਸੋਹਣੀ ਵੇਖਦਾ ਰੱਬ ਕੰਢੇ ਰਿਆ ਖਲੋ। ਤੇਰਾ ਇਹ ਨਿਆਂ ਰੱਬਾ ਜਾਪੇ ਮੈਨੂੰ ਤਰੋ। ਨੂੰਹ ਦਾ ਬੇੜਾ ਪਾਰ ਚਾ ਲਾਏ ਸੋਹਣੀ ਦੇਣ ਡਬੋ। ਬਾਬਾ ਕੀ ਬਾਤ ਹੈ, ਕੀ ਬਾਤ ਹੈ। ਤੇ ਦੂਸਰੀ ਹੈ ਜੀ, ਕੱਤ ਕੇ ਕੋਈ ਢੇਰ ਪਿਆ ਲਾਵੇ। ਕੱਤ ਕੇ ਕੋਈ ਢੇਰ ਪਿਆ ਲਾਵੇ। ਕੱਤਨ ਤੋਂ ਕੋਈ ਜਾਨ ਛੁਡਾਵੇ। ਕੱਤਨ ਬਾਝੋਂ ਚੈਨ ਨਾ ਆਵੇ। ਕੱਤਨ ਦਾ ਮੈਨੂੰ ਵੱਲ ਨਾ ਸਹੀਓ। ਕੱਤਨ ਦਾ ਮੈਨੂੰ ਵੱਲ ਨਾ ਸਹੀਓ। 1 ਸੈਕਿੰਡ। हाँ चलो मैं बंद करता हूँ। दोबारा फिर अखीरला बंद पूरा। हाँ पूरी पढ़ दो जी। अच्छा, ਕੱਤ ਕੇ ਕੋਈ ਢੇਰ ਪਿਆ ਲਾਵੇ। ਕੱਤਨ ਤੋਂ ਕੋਈ ਜਾਨ ਛੁਡਾਵੇ। ਕੱਤਨ ਬਾਝੋਂ ਚੈਨ ਨਾ ਆਵੇ। ਕੱਤਨ ਦਾ ਮੈਨੂੰ ਵੱਲ ਨਾ ਸਹੀਓ। ਕੱਤਨ ਦਾ ਮੈਨੂੰ ਵੱਲ ਨਾ ਸਹੀਓ। ਰੰਗ ਰੰਗੀਲਾ ਚਰਖਾ ਡਾਵੇ। ਕੱਤਾਂ ਤੇ ਤੰਦ ਟੁੱਟ ਜਾਵੇ। ਕੱਤਨ ਬਾਝੋਂ ਚੈਨ ਨਾ ਆਵੇ। ਕੱਤਨ ਦਾ ਮੈਨੂੰ ਵੱਲ ਨਾ ਸਹੀਓ। ਕੱਤਨ ਦਾ ਮੈਨੂੰ ਵੱਲ ਨਾ ਸਹੀਓ। ਆਖਰੀ ਹੈ ਜੀ, ਰਾਂਝਨ ਮੇਰੇ ਵਿਹੜੇ ਆਵੇ। ਰਾਂਝਨ ਮੇਰੇ ਵਿਹੜੇ ਆਵੇ। ਕੱਤਨ ਦਾ ਮੈਨੂੰ ਵੱਲ ਸਿਖਾਵੇ। ਕੱਤਨ ਬਾਝੋਂ ਚੈਨ ਨਾ ਆਵੇ। ਕੱਤਨ ਦਾ ਮੈਨੂੰ ਵੱਲ ਨਾ ਸਹੀਓ। ਕੱਤਨ ਦਾ ਮੈਨੂੰ ਵੱਲ ਨਾ ਸਹੀਓ। ਬਹੁਤ ਅੱਛੇ, ਬਿਹਤਰੀਨ, ਬਹੁਤ ਤੁਹਾਡੇ ਕੋਲੋਂ ਕਦੇ ਸੁਣੀ ਨਹੀਂ। ਬਹੁਤ ਵਧੀਆ। ਬੂਟਾ ਜੀ ਦੀ ਨਜ਼ਮ ਸੁਣ ਕੇ ਉਹ ਬੁੱਲੇ ਸ਼ਾਹ ਦੀ ਲਾਈਨ ਯਾਦ ਆਈ ਹੈ, ਕਰ ਕੱਤਨ ਵੱਲ ਧਿਆਨ ਕੁੜੇ ਕਲਕੱਤਨ ਵੱਲ ਧਿਆਨ। ਬਹੁਤ ਅੱਛੇ ਜੀ। ਹਾਂਜੀ, ਮੈਂ ਹੁਣ ਕਰਨੀ। ਸ਼ਮਸਾ ਜੀ ਜੇ ਤਿਆਰ ਹੋ ਜੀ ਤਾਂ ਅਸੀਂ ਤਿਆਰ ਹਾਂ ਤੁਹਾਡੀ ਕਹਾਣੀ ਸੁਣਨੀ, ਜੇ ਤੁਸੀਂ ਤਿਆਰ ਹੋ ਤਾਂ। जी जी मैं तैयार हाँ। आवाज आ रही जे? आवाज क्लियर जे? ਹਾਂਜੀ अच्छा, ਪਰ ਆਪਣਾ जे मैं ਲਾਈਨ 'ਚ ਤੁਸੀਂ ਪਲੀਜ਼ ਆਪਣੀ ਇੰਟਰੋਡਕਸ਼ਨ ਵੀ ਦੇ ਦਿਓ, ਬੜੀ ਮਿਹਰਬਾਨੀ ਹੋਏਗੀ। बस जी मैं एक सेवक ही समझ लो। मैं भी पंजाबी दी पिछले 20-25 वरियां तो ते संगत दे नाल जुड़ी है, नाल आर्ट पपट टीचर हाँ, और एज ए लाइब्रेरियन मैं जॉब करती रही हूँ। खत्म कर दी बच्चों के नाल ही स्कूल जाते हैं, और थिएटर जड़ा वो करनी है। ते मां बोली ते खास तौर ते जड़ा साडा वारिस शाह दी प्ले हीर वारिस शाह दे विच शाह जी दे प्ले ने ओदे विच एक्टिंग भी नाल स्टडी सर्कल घर भी करीदा है, और इस तरह संगत जड़ी है असी कंटिन्यू करने हैं। ते मैं बहुत शुक्रगुजार हाँ आसमा जी दी ते जुबैर साहब दी कि उन्होंने मैनू ऐसे दावत दी, और मैं बड़ी खुश हुई हाँ क्योंकि इस तरह की संगत मेरे वास्ते पहला एक्सपीरियंस है। और मैं बहुत खुश हुई हाँ कि चलो अपने आप नूं भुल के ना असीं होर पासे भी कई बारी लग जाने, ते मैं अपनियां बस लिख के एक कोने च रखी जांदी सां
ਤੇ ਉਸ ਬੈਸ ਸਾਹਿਬ ਨੇ ਕਿਹਾ ਕਿ ਨਹੀਂ ਤੁਸੀਂ ਵੀ ਕੁਝ ਪੜ੍ਹੋ ਆਪਣੀ ਲਿਖੀ ਹੋਈ, ਤੇ ਉਹ ਫਿਰ ਇਸ ਮੌਕੇ ਦੇ ਨਾਲ ਤੁਹਾਡੇ ਨਾਲ ਜੁੜੀ ਹਾਂ ਔਰ ਬਹੁਤ ਮੈਨੂੰ ਖੁਸ਼ੀ ਹੋਈ ਹੈ। ਤੇ ਮੈਂ ਕੈਮਰਾ ਥੋੜਾ ਬੰਦ ਕਰ ਲਾਂਗੀ ਤਾਂ ਕਿ ਥੋੜਾ ਤੁਹਾਨੂੰ ਕੋਈ ਮਸਲਾ ਤੇ ਨਹੀਂ ਮਤਲਬ ਕੈਮਰਾ ਬੰਦ ਹੋ, ਤੁਸੀਂ ਕੰਫਰਟੇਬਲ ਜਿਸ ਤਰ੍ਹਾਂ ਤੁਸੀਂ ਕੰਫਰਟੇਬਲ ਫੀਲ ਕਰੋ। ਹਾਂਜੀ ਠੀਕ ਹੈ, ਕਿਉਂਕਿ ਥੋੜਾ ਮੈਂ ਮੋਬਾਈਲ ਤੇ ਹੀ ਕਰ ਰਹੀ ਹਾਂ ਤੇ ਉਹਦਾ ਥੋੜਾ ਲਾਈਟ ਦਾ ਵੀ ਥੋੜਾ ਮਸਲਾ ਹੋਇਆ ਹੈ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਬੀ ਕੰਫਰਟੇਬਲ। ਆਵਾਜ਼ ਆਣੀ ਚਾਹੀਦੀ ਹੈ ਛੋਟੀ ਜਿਹੀ ਜੀ ਆਵਾਜ਼ ਆ ਰਹੀ ਹੈ। ਇੱਕ ਛੋਟੀ ਜਿਹੀ ਕਹਾਣੀ ਹੈ ਜੀ ਔਰ ਐਕਸਪੀਰੀਅੰਸ ਹੀ ਸਮਝ ਲਓ ਥੋੜਾ ਮੇਰੇ ਆਲ ਦੁਆਲ ਜੋ ਕੁਝ ਹੁੰਦਾ ਹੈ। ਮੈਂ ਜ਼ਿਆਦਾ ਮੈਨੂੰ ਫੈਮਿਨਿਸਟ ਵੀ ਕਿਹਾ ਜਾਂਦਾ ਹੈ ਕਿ ਤੂੰ ਔਰਤਾਂ ਬਾਰੇ, ਬੱਚਿਆਂ ਬਾਰੇ, ਕੁੜੀਆਂ ਬਾਰੇ ਹੀ ਲਿਖਣੀ ਹੈ, ਕੁਝ ਹੋਰ ਵੀ ਲਿਖਿਆ ਕਰ। ਲੇਕਿਨ ਮੈਂ ਵਾਕਈ ਮੈਨੂੰ ਲੱਗਦਾ ਹੈ ਕਿ ਮੇਰੇ ਆਲ ਦੁਆਲ ਇੰਨੀਆਂ ਸਟੋਰੀਆਂ ਨੇ ਖਵਾਤੀਨ ਦੀਆਂ ਨੇ, ਭਾਵੇਂ ਮੈਨੂੰ ਫੈਮਿਨਿਸਟ ਦਾ ਦੇ ਦੇਣ ਖਿਤਾਬ, ਲੇਕਿਨ ਮੈਂ ਉਹ ਕਾਫੀ ਪਹਿਲੇ ਇੱਕ ਹੋਰ ਮੈਂ ਚੂਜ਼ ਕੀਤੀ ਸੀ ਸਟੋਰੀ, ਲੇਕਿਨ ਇਹ ਮੈਂ ਇੱਕ ਛੋਟੀ ਵਾਲੀ ਸ਼ਮਸ਼ਾ ਜੀ ਨੇ ਸ਼ਰਮਾ ਰਹੇ ਨੇ ਆਪਣਾ ਤਾਰਫ ਕਰਾਉਂਦੇ। ਸ਼ਮਸ਼ਾ ਜੀ ਜਿਹੜੇ ਥੀਏਟਰ ਹੈ ਨਾ, ਨੁੱਕੜ ਥੀਏਟਰ ਜਿਹਨੂੰ ਅਸੀਂ ਕਹਿੰਦੇ ਆ, ਸਪੀਡ ਥੀਏਟਰ, ਉਹਦੇ ਬਹੁਤ ਐਕਟਿਵਿਸਟ ਨੇ ਔਰ ਪਤਾ ਨਹੀਂ ਹਜ਼ਾਰਾਂ ਇਹਨਾਂ ਨੇ ਪਲੇ ਕੀਤੇ ਨੇ 15-20 ਸਾਲ ਦੇ। ਹੁਣ ਅਸੀਂ ਉਮੀਦ ਕਰਦੇ ਹਾਂ ਸਾਡੀ ਸੰਗਤ ਤੇ ਹਮੇਸ਼ਾ ਹੁਣ ਆਇਆ ਕਰਨਗੇ। ਵੀ ਲੁਕਿੰਗ ਫਾਰਵਰਡ, ਹੁਣ ਤੁਸੀਂ ਸ਼ਾਮਿਲ ਹੋ ਗਏ ਸਾਡੇ ਨਾਲ, ਤੁਹਾਨੂੰ ਛੱਡਣਾ ਨਹੀਂ। ਤੇ ਸ਼ੁਰੂ ਕਰੋ ਜੀ ਆਪਣੀ ਕਹਾਣੀ। ਵੀ ਆਰ ਲੁਕਿੰਗ ਫਾਰਵਰਡ, ਕਹਾਣੀ ਸ਼ੁਰੂ ਕਰੋ ਜੀ। ਹਾਂਜੀ ਥੈਂਕ ਯੂ। ਆਵਾਜ਼ ਆ ਰਹੀ ਜੀ? ਆ ਰਹੀ ਜੀ। ਮੇਰੀ ਕਹਾਣੀ ਦਾ ਸਿਰਨਾਵਾ ਹੈ ਜੀ ਨਿੱਕੋ। ਨਿੱਕੇ ਨਿੱਕੇ ਹੱਥਾਂ ਨਾਲ ਗੰਦੇ ਫਲਸ਼ ਨੂੰ ਰੇਤ ਤੇ ਸਾਬਣ ਨਾਲ ਕੱਪੜੇ ਨਾਲ ਰਗੜ ਕੇ ਧੋਂਦਿਆਂ ਬੜੀ ਕਰੈਤ ਆਣੀ। ਪਰ ਮਾਲਕਣ ਡਾਢੀ ਸੀ, ਗੁੱਸੇ ਵਾਲੀ। 10 ਵਰੇ ਦੀ ਨਿੱਕੋ ਨੂੰ ਮਾਰ ਖਾਣ ਤੋਂ ਡਰ ਲੱਗਣਾ। ਜੋ ਆਖਣਾ ਚੁੱਪ ਕਰਕੇ ਕਰੀ ਜਾਣਾ ਤੇ ਅੰਦਰ ਹੀ ਅੰਦਰ ਖੁਰਦੀ ਪੁਰਦੀ ਰਹਿਣਾ ਕਿ ਮੇਰੇ ਨਾਲ ਹੀ ਕਿਉਂ। ਮੇਰੇ ਮਾਪੇ ਡਾਢੇ ਗਰੀਬ, ਮਿਹਨਤ ਮਜ਼ਦੂਰੀ ਕਰਨ ਵਾਲੇ। ਤੁਹਾਡੀ ਆਵਾਜ਼ ਚਲੀ ਗਈ ਸ਼ਮਸ਼ਾ ਜੀ, ਤੁਹਾਡੀ ਆਵਾਜ਼ ਸੁਣ ਨਹੀਂ ਰਹੀ ਜੀ। ਆਵਾਜ਼ ਆ ਰਹੀ ਜੇ? ਹੁਣ ਆ ਰਹੀ ਹੈ। ਹਾਂਜੀ ਹੁਣ ਆ ਰਹੀ। ਫਿਰ ਦੁਬਾਰਾ ਤੁਸੀਂ ਅਖੀਰਲੀਆਂ 2 ਲਾਈਨਾਂ ਫਿਰ ਬੋਲਿਆ ਜੀ। ਜੀ। ਜੋ ਆਖਣਾ ਕਰੀ ਜਾਣਾ। ਇੱਥੋਂ ਤੱਕ ਹਾਂਜੀ ਠੀਕ ਹੈ। ਇੱਥੋਂ ਬਾਅਦ ਹਾਂਜੀ ਠੀਕ ਹੈ। ਜੋ ਆਖਣਾ ਕਰੀ ਜਾਣਾ, ਮੈਂ ਅੰਦਰ ਹੀ ਅੰਦਰ ਫੁਰਦੀ ਫੁਰਦੀ ਰਹਿਣਾ ਕਿ ਮੇਰੇ ਨਾਲ ਹੀ ਕਿਉਂ। ਮੇਰੇ ਮਾਪੇ ਡਾਢੇ ਗਰੀਬ, ਮਿਹਨਤ ਮਜ਼ਦੂਰੀ ਕਰਨ ਵਾਲੇ। ਅੱਬਾ ਜੀ ਨੇ ਇੱਕ ਮੱਝ ਰੱਖੀ, ਮਾਂ ਉਹਦਾ ਦੁੱਧ ਘਰ ਵੀ ਵਰਤਣਾ ਤੇ ਕੁਝ ਵੇਚ ਘਰ ਦੇ ਮਾੜੇ ਮੋਟੇ ਖਰਚੇ ਪੂਰੇ ਕਰਨਾ। ਘਰ ਵਿੱਚ ਰੋਟੀ ਦੀ ਥੋੜ ਸੀ। ਮਹੱਲੇ ਸਾਹਮਣੇ ਕੁਝ ਸਹਿੰਦੇ ਬਹਿੰਦੇ ਘਰ ਸਨ। ਬਾਬਾ ਦਾੜੂ ਨੇ ਦੁੱਧ ਲੈਣ ਆਣਾ ਤੇ ਅੰਮੀ ਨੂੰ ਆਖਣਾ, ਇਹ ਕੁੜੀ ਸਾਨੂੰ ਦੇ ਛੱਡ। ਤਗਾਣੇ ਧੀ ਕਰਕੇ ਦੁੱਧ ਦੇ ਪੈਸੇ ਦਿੰਦਿਆਂ ਆਖਣਾ, 100 ਸਾਲ ਦੇ ਬੁੱਢੇ ਨੂੰ ਸਾਰੇ ਬਾਬਾ ਦਾੜੂ ਹੀ ਆਖਦਾ। ਤੇ ਉਹੀ ਨਾਂ ਉਹਦਾ ਪੱਕਿਆ। ਸਭ ਉਹਨੂੰ ਇਹੋ ਹੀ ਸੱਦਦੇ, ਬਾਬਾ ਦਾੜੂ, ਬਾਬਾ ਦਾੜੂ। ਉਹਦੀ ਬਾਬੀ ਵੀ 80 ਸਾਲਾਂ ਦੀ ਸੀ। ਇੱਕ ਔਂਤਰੀ ਨਖੱਤਰੀ ਧੀ ਵੀ ਨਾਲ ਹੀ ਰਹਿੰਦੀ ਸੀ। 10 ਵਰਿਆਂ ਦੀ ਨੂੰ ਪੱਕੇ ਘਰ ਦੀਆਂ ਸਫਾਈਆਂ ਤੇ ਭਾਂਡੇ ਧੋਣ ਤੇ ਨਿੱਕੇ ਨਿੱਕੇ ਹੱਥਾਂ ਨਾਲ ਔਂਤਰੀ ਨਖੱਤਰੀ ਧੀ ਲਈ ਨਿੱਕੋ ਨੂੰ ਲੈ ਲਿਆ। ਮੁਫਤ ਵਿੱਚ ਹੀ ਧੀ ਬਣਾਉਣ ਦਾ ਡਰਾਮਾ ਕਰਕੇ ਕੰਮ ਉਹਨਾਂ ਨੌਕਰਾਂ ਵਾਲਾ ਲੈਣਾ ਤੇ ਖਾਵਣ ਨੂੰ ਵੀ ਵਧਿਆ ਖੁਚਿਆ ਜੋ ਲੱਭਣ। ਨਿੱਕੋ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਸ ਪੜ੍ਹਨਾ ਕਦੀ ਨਾ ਛੱਡਿਆ। ਮਾਂ ਵੀ ਉਸ ਤੇ ਇਸ ਸ਼ੌਕ ਨੂੰ ਪੂਰਾ ਕਰਨਾ। ਨਾ ਤੇ ਮੇਰਾ ਬਾਨੋ ਸੀ, ਪਰ ਉੱਥੇ ਆ ਕੇ ਨਿੱਕੋ ਹੋ ਗਿਆ। ਸਕੂਲ ਤੋਂ ਬਾਅਦ ਬਾਬਾ ਦਾੜੂ ਦੇ ਘਰ ਸ਼ਿਕਰ ਦੁਪਹਿਰ ਬਸਤਾ ਘਰ ਰੱਖ ਫਿਰ ਆਵਾਜ਼ ਚਲੀ ਗਈ ਸ਼ਮਸ਼ਾ ਜੀ। ਹੈਲੋ ਸ਼ਮਸ਼ਾ ਜੀ, ਤੁਹਾਡੀ ਆਵਾਜ਼ ਫਿਰ ਚਲੀ ਗਈ।
ਤੇ ਫਿਰ ਮੈਂ ਦਿਲ ਲਾ ਕੇ ਪੜ੍ਹਨਾ ਸ਼ੁਰੂ ਕੀਤਾ। ਤੁਸੀਂ ਅਸੀਂ ਜਦ ਤੱਕ ਉਹ ਬਸਤਾ ਚੱਕਿਆ ਉੱਥੋਂ ਤੇ ਹੀ ਸੁਣਿਆ, ਉਹਦੇ ਬਾਅਦ ਫਿਰ ਗਵਾਚ ਗਏ ਤੁਸੀਂ, ਫਿਰ ਉੱਥੋਂ ਫਿਰ ਸ਼ੁਰੂ ਕਰ ਪਤਾ ਜਦ ਨਹੀਂ ਬਸਤਾ ਹੈ, ਰੱਖਿਆ। ਇਸੇ ਵਾਸਤੇ ਮੈਂ ਉਹ ਵੀ ਬੰਦ ਕਰ ਦਿੱਤਾ ਕੈਮਰਾ ਵੀ, ਕਿ ਆਵਾਜ਼ ਸਹੀ ਚਲੀ ਜਾਏ। ਜਿੱਥੋਂ ਤੁਸੀਂ ਰੱਖਿਆ ਨਾ ਬਸਤਾ ਚੱਕਿਆ, ਉਹ ਜੇ ਬਸਤਾ ਦੀ ਵਾਲੀ ਗੱਲ ਤੇ ਉਹਦੇ ਬਾਅਦ ਤੋਂ ਫਿਰ ਪੜੋ। ਬਾਬਾ ਦਾੜੂ ਦੇ ਘਰ ਸ਼ਿਕਰ ਦੁਪਹਿਰ ਬਸਤਾ ਘਰ ਰੱਖ ਜਾਣਾ, ਤੇ ਘਰ ਦੀ ਸਫਾਈ, ਭਾਂਡੇ ਲੀੜੇ ਧੋਣੇ, ਤੇ ਸ਼ਾਮਾਂ ਨੂੰ ਥੱਕ ਘਰ ਆਣਾ ਤੇ ਸੋ ਜਾਣਾ। ਆਪਣੀ ਮਾਂ ਨਾਲ ਕੁਝ ਨਾ ਕਹਿਣਾ, ਬਸ ਦਿਲ ਵਿੱਚ ਸੋਚਣਾ ਮੈਂ ਵੀ ਪੜ੍ਹ ਲਿਖ ਕੇ ਨਾ ਇਹਨਾਂ ਵਰਗੀ ਬਣ ਜਾਵਾਂ। ਤੇ ਫਿਰ ਮੈਂ ਦਿਲ ਲਾ ਕੇ ਪੜ੍ਹਨਾ ਸ਼ੁਰੂ ਕੀਤਾ। ਮਾਂ ਨੂੰ ਵੀ ਸ਼ੌਕ ਆਹਾ। ਵੱਡੀ ਭੈਣ ਬੜੀ ਡਾਢੀ ਸੀ, ਮਾਰ ਕੁੱਟ ਲੈਣਾ, ਪਰ ਮੇਰੀ ਮਾਂ ਬੜੀ ਧੀਮੀ ਤੇ ਅੱਬਾ ਜੀ ਬੜੇ ਸਾਊ ਸਨ। ਘਰ ਦੀ ਲੱਸੀ, ਦੁੱਧ, ਮੱਖਣ ਹੋਣਾ, ਪਰ ਉਹਦੀ ਖੁਸ਼ਬੂ ਚੱਕੀ ਨਾ ਲੱਗਣਾ। ਉਹਦੀ ਖੁਸ਼ਬੂ ਪਾਰੋਂ ਬੜੇ ਨਖਰੇ ਕਰਨਾ। ਮਾਂ ਸਵੇਰੇ ਦੁੱਧ ਰਿੜਕਣਾ, ਉਸੇ ਵੇਲੇ ਹੀ ਉਠਾ ਦੇਣਾ। ਬਸ ਬੜੀ ਅਥਰੀ ਸਾਂ। ਇੱਕ ਵਾਰੀ ਜਿਸ ਕੰਮ ਨੂੰ ਨਾ ਕਰ ਦਿੱਤੀ, ਫੇਰ ਹਾਂ ਵਿੱਚ ਕਦੀ ਨਾ ਬਦਲਣਾ। ਜ਼ਿੱਦ ਦੀ ਪੱਕੀ। ਮਾਂ ਨੂੰ ਆਖਣਾ ਮੈਂ ਗੋਇਆ ਕੂੜਾ ਨਹੀਂ ਕਰਨਾ, ਨਾ ਗੋਇਆ ਚੁੱਕਣਾ। ਇੱਕ ਵਾਰ ਮਾਂ ਆਖਿਆ ਲੈ ਤਸਲੇ ਨੂੰ ਹੱਥ ਪਵਾ, ਤੇ ਬਸ ਸੁਣਨਾ ਸੀ ਕਿ ਵਿਲਟਦਿਆਂ ਸਾਰੇ ਵਿਹੜੇ ਵਿੱਚ ਕੱਪੜੇ ਲਵੇੜ ਲਏ। ਮਾਂ ਮੁੜ ਨਾ ਆਖਿਆ ਮੈਨੂੰ। ਲੱਕੜੀ ਦੀ ਪੌੜੀ ਤੇ ਢਾਰਾ, ਖੁਰਲੀ, 3 ਮੱਝਾਂ, ਇੱਕ ਭੂਰੀ, ਕੱਲੋ ਤੇ ਸਿੰਗਾਂ ਵਾਲੀ। ਬੜੀ ਨਫ਼ਰਤ ਆਣੀ ਮੈਨੂੰ ਉਹਨਾਂ ਕੋਲੋਂ। ਛੱਤ ਤੇ ਮਾਂ ਨੇ ਥਾਪੀਆਂ ਦੇ ਟਕਲੇ ਬਣਾ ਬਨੇਰੇ ਬਣਾ ਛੱਡਣੇ। ਮੈਂ ਇਸ ਗੱਲ ਤੇ ਵੀ ਟੱਪਣਾ। ਮਾਂ ਜ਼ਿਆਦਾ ਠੰਡਾਂ ਵਿੱਚ ਮੱਝ ਨੂੰ ਅੰਦਰ ਬੰਨਣਾ, ਤੇ ਬੱਚਿਆਂ ਵਾਂਗ ਉਹਨੂੰ ਉਤਰਾਉਣ ਲਈ 3 ਵਾਰੀ ਬਾਹਰ ਲੈ ਕੱਢਣਾ। ਸਾਡੀਆਂ ਮੰਜੀਆਂ ਨਾਲ ਉਹਨੂੰ ਵੀ ਇੱਕ ਫੱਟਾ ਲਾ ਕੇ ਕਮਰੇ ਦੇ ਕੋਨੇ ਵਿੱਚ ਬੰਨ ਲੈਣਾ। ਮੈਂ ਪਿਛਲੇ ਕਮਰੇ ਜਾ ਸੋਣਾ। ਪੇਟੀ ਨਾਲ 2 ਮੰਜੀਆਂ ਉੱਤੇ ਥੱਲੇ ਰੱਖੀਆਂ ਹੋਈਆਂ, ਤੇ ਦੜ ਵੱਟ ਪੈ ਜਾਣਾ। ਫੈਸ਼ਨ ਦਾ ਵੀ ਡਾਢਾ ਸ਼ੌਕ ਆ। ਸਕੂਲ ਜਾਣਾ ਤੇ ਸਾਰੇ ਟੱਬਰ ਬੜਾ ਖੁਸ਼ ਹੋਣਾ। ਆਖਣਾ ਦੇਖ ਲੈ ਰੁੱਖੀ ਸੁੱਖੀ ਕੁੜੀ ਖਾਂਦੀ ਏ ਤੇ ਸਕੂਲ ਦਾ ਨਹੀਂ ਰਾਹ ਛੱਡਦੀ। ਜਦ ਕਿਸੇ ਆਖਣਾ ਛੱਡ ਸਕੂਲੇ, ਤੇਰੇ ਵੱਡੇ ਕਿਹੜੇ ਪੜ੍ਹੇ, ਤੇ ਉਹਨਾਂ ਦੇ ਗੱਲ ਪੈ ਜਾਣਾ। ਬਾਬੇ ਦਾੜੂ ਦੀ ਧੀ ਮੈਨੂੰ ਕਿਤਾਬਾਂ ਕਾਪੀਆਂ ਲੈ ਦੇਣੀਆਂ। ਮਾਂ ਨੂੰ ਵੀ ਸ਼ੌਕ ਆਹਾ, ਧੀ ਦੇ ਸ਼ੌਕ ਨਾਲ ਰਲ ਗਿਆ। ਨਿੱਕੋ ਹੁਣ ਸਮਝਦਾਰ ਹੋ ਰਹੀ ਸੀ। ਬਾਬੇ ਦਾੜੂ ਆਪਣੇ ਪੁੱਤਰ ਵੱਲ ਵੀ ਘੱਲ ਦੇਣਾ ਕੰਮਕਾਰ ਕਰਨ ਲਈ। ਵਾਲਵੋ ਬੱਸਾਂ ਚਲਦੀਆਂ ਸਨ ਉਦੋਂ। ਗੌਰਮੈਂਟ ਸਕੂਲ ਵਿੱਚ ਪੜ੍ਹਦੇ ਹਾਂ, 7ਵੀਂ ਵਿੱਚ ਸਾਂ। ਇੱਕ ਵਾਰੀ ਬਾਬਾ ਦਾੜੂ ਨੇ ਪੁੱਤਰ ਵੱਲ ਜਾਂਦਿਆਂ ਬੱਸ ਵਿੱਚ ਬੈਠੀ, ਤੇ ਪਹਿਲੀ ਵਾਰ ਤੇ ਕਿਤਾਬਾਂ ਸਮੇਤ ਹੀ ਰਾਵੀ ਅਪੜ ਗਈ। ਪਤਾ ਤੇ ਆਹਾ, ਬਸ ਦਿਲ ਵਿੱਚ ਆਇਆ ਅੱਜ ਸੈਰ ਤੇ ਕਰਾਂ। ਬਸ ਮਨਮੋਜੀ ਤੇ ਸ਼ੁਰੂ ਤੋਂ ਹੀ ਸਾਂ। ਜਦ ਰਾਵੀ ਤੇ ਅਪੜੀ ਤੇ ਰੋਣ ਲੱਗ ਪਈ। ਡਰਾਈਵਰ ਤੇ ਕੰਡਕਟਰ ਭਲੇ ਮਾਨਸ ਸਨ। ਉਸ ਪੁੱਛਿਆ ਕਿੱਥੇ ਜਾਣਾ ਪੁੱਤਰ? ਆਖਿਆ ਮੈਂ ਮੇਨ ਮਾਰਕੀਟ ਉਤਰਨਾ ਸੀ। ਉਹਨਾਂ ਬੜਾ ਪਿਆਰ ਨਾਲ ਆਖਿਆ ਕੋਈ ਨਹੀਂ, ਤੈਨੂੰ ਵਾਪਸੀ ਤੇ ਲਾ ਦਿਆਂਗੇ। ਬਸ ਮੇਰੀ ਜ਼ਿੰਦਗੀ ਦਾ ਇਹ ਸਫ਼ਰ ਪਹਿਲਾ ਸਫ਼ਰ ਸੀ। ਮੈਂ ਘਰ ਆ ਕੇ ਕਿਸੇ ਨੂੰ ਨਹੀਂ ਦੱਸਿਆ। ਔਂਤਰੀ ਨੇ ਮੈਨੂੰ ਵੀ ਲੈ ਜਾਣਾ ਜਦ ਕਿਤੇ ਜਾਣਾ। ਮੈਂ ਵੀ ਖੁਸ਼ ਸਾਲ ਵਕਤ ਬਦਲਦਾ ਜਾ ਰਿਹਾ ਸੀ। ਫਿਰ ਬਾਬਾ ਦਾੜੂ ਤੇ ਬਾਬੀ ਦੇ ਮਰਨ ਮਗਰੋਂ ਉਹਨਾਂ ਦੀ ਧੀ ਆਪਣੇ ਪਾਲਕ ਪੁੱਤਰ ਨੂੰ ਲੈ ਕੇ ਟੁਰ ਗਈ, ਤੇ ਮੈਂ ਆਪਣੇ ਘਰ ਆ ਗਈ ਤੇ ਸਾਰਾ ਧਿਆਨ ਆਪਣੀ ਪੜ੍ਹਾਈ ਵੱਲ ਲਾ ਲਿਆ। ਮੇਰੀ ਇੱਕ ਸਹੇਲੀ ਮਹੱਲੇ ਵਿੱਚ ਸੀ। ਮਹੱਲੇ ਵਿੱਚੋਂ ਕਾਫੀ ਕੁੜੀਆਂ ਸਕੂਲ ਜਾਣਾ ਪੈਦਲ। ਨਾਲ ਰਲ ਕੁੜੀਆਂ ਨੇ ਟੋਲੇ ਬਣਾ ਘਰ ਇਕੱਠੇ ਹੋ ਰਲ ਕੇ ਸਕੂਲ ਜਾਣਾ। ਕਦੀ ਅੱਬਾ ਜੀ ਨੇ ਸਾਈਕਲ ਤੇ ਛੱਡ ਆਉਣਾ, ਵਾਪਸੀ ਵੀ ਪੈਦਲ ਆਉਣਾ। ਸਹੇਲੀ ਦੇ ਘਰ ਵਾਲੇ ਪੜ੍ਹੇ ਲਿਖੇ ਸਨ। ਉਹਨਾਂ ਮੈਨੂੰ ਬੜਾ ਹੀ ਵਡਿਆਣਾ। ਉਹਨਾਂ ਦੀ ਧੀ ਤੋਂ ਜ਼ਿਆਦਾ ਨੰਬਰ ਜੋ ਲਿਆਣੇ ਮੈਂ। ਉਹਨਾਂ ਮੈਨੂੰ ਪੜ੍ਹਾ ਵੀ ਦੇਣਾ। ਅੱਧੇ ਆਖਣਾ ਸਾਨੂੰ
ਦੋਵਾਂ ਨੂੰ ਛੱਡੋ ਨਹੀਂ, ਉਹਦੇ ਅੱਬੇ ਆਖਣਾ ਛੱਡੋ ਨਹੀਂ ਚੀਦੋ ਮਿੱਦੋ, ਤੇ ਅਸੀਂ ਖਿੜਖਿੜ ਹੱਸਣਾ। ਕਿਸਮਤ ਮੇਰੇ ਤੇ ਮਿਹਰਬਾਨ ਸੀ, ਦੋਵੇਂ ਸਹੇਲੀਆਂ ਇਕੱਠੀਆਂ ਪੜ੍ਹਨਾ, ਸਾਰੀ ਸਾਰੀ ਰਾਤ। ਅੰਮੀ ਕਦੀ ਨਾ ਆਖਣਾ ਨਾ ਜਾ, ਬਲਕਿ ਖੁਸ਼ ਹੋਣਾ। ਬਾਜੀ ਨੂੰ ਅੱਬਾ ਜੀ ਨੂੰ ਵੀ ਕੋਈ ਫਰਕ ਨਾ ਪੈਣਾ, ਬਸ ਵੱਡੀ ਭੈਣ ਨੂੰ ਢਿੱਡ ਪੀੜ ਪੈਣੀ, ਸੂਲ ਉੱਠਣਾ ਕਿ ਮੈਂ ਨਹੀਂ ਪੜ੍ਹੀ ਤੇ ਇਹ ਕਿਉਂ ਪੜ੍ਹਦੀ ਪਈ ਹੈ। ਮੇਰੇ ਪੜ੍ਹਨ ਤੇ ਆਖਣਾ ਬਸ ਹੁਣ ਘਰ ਦੇ ਕੰਮ ਵੀ ਸਿੱਖ ਲੈ, ਪੜ੍ਹਾਈ ਨੂੰ ਕੀ ਕਰਨਾ, ਕੰਮ ਤੇ ਆਣੇ ਨੇ ਘਰ ਦੇ ਕੰਮ, ਤੈਨੂੰ ਕੁਛ ਨਹੀਂ ਆਉਂਦਾ, ਸਿੱਖ ਸੀਣਾ ਪਰੋਣਾ, ਰੋਟੀ ਖਾਣਾ ਪਕਾਣਾ। ਦਸ ਕਰਕੇ ਘਰ ਵਿੱਚ ਬਹਿਣ ਆਖਣਾ, ਛੱਡ ਹੁਣ ਬਸ ਕਰ। ਆਪ ਜੋ ਨਹੀਂ ਸੀ ਪੜ੍ਹੀ, ਸਾੜੇ ਮਾਰੀ ਤੇ ਮਾਰਨਾ ਵੀ ਮੈਨੂੰ ਅੜਬ ਘੋੜੀ ਵਾਂਗ ਮਾਰ ਖਾ ਲੈਣੀ, ਪਰ ਮਰਜ਼ੀ ਆਪਣੀ ਕਰਨੀ। 3 ਦਿਨ ਦੇ ਫਾਕੇ ਕੀਤਾ, ਮੈਂ ਕਾਲਜ ਜਾਣਾ ਤੇ ਆਪਣੀ ਮਨਾਇਆ ਕਿ ਸਾਹ ਹੀ ਲਿਆ ਕਿ ਮੈਂ ਕਾਲਜ ਹੀ ਜਾਣਾ, ਤੇ ਨਾਲ ਹੀ ਆਪ ਬੱਚੇ ਪੜ੍ਹਾਉਣ ਲੱਗ ਪਈ ਤੇ ਆਪਣੀਆਂ ਕਿਤਾਬਾਂ ਕਾਪੀਆਂ ਦਾ ਖਰਚਾ ਵੀ ਚੁੱਕ ਲਿਆ। ਐਸੇ ਗੱਲ ਦੀ ਪੀੜ ਸੀ ਉਸ ਨੂੰ, ਬਸ ਫੇਰ ਕੀ ਦਿਨ ਰਾਤ ਮਿਹਨਤ ਕਰਕੇ 에ਅਰਲਾਈਨ ਵਿੱਚ ਅਪਲਾਈ ਕੀਤਾ ਤੇ 에ਅਰ ਫਰਾਂਸਿਸ ਵਿੱਚ ਨੌਕਰੀ ਲੱਗ ਗਈ, ਤੇ ਮੈਂ ਇੰਜ ਉਸ ਨਿੱਕੋ ਦੀ ਉਡਾਨ ਭਰ ਲੋ ਹਵਾਵਾਂ ਵਿੱਚ ਉੱਡਣ ਲੱਗ ਗਿਆ। ਬਸ ਆਵਾਜ਼ ਪੂਰੀ ਆਈ ਸੀ? ਹਾਂਜੀ ਪੂਰੀ ਆ ਗਈ, ਬਹੁਤ ਅੱਛੀ ਜੀ, ਬਹੁਤ ਅੱਛੀ। ਇੱਕ ਅੱਛਾ ਇੱਕ ਸਫਰ, ਇੱਕ ਕਾਮਯਾਬੀ ਦਾ ਸਫਰ, ਵੈਰੀ ਨਾਈਸ, ਬਹੁਤ ਅੱਛੀ ਕਹਾਣੀ, ਬਹੁਤ ਮਿਹਰਬਾਨੀ ਜੀ ਆਪ ਦੀ। ਬਹੁਤ ਸ਼ੁਕਰੀਆ ਜੀ। ਹਾਂਜੀ, ਇਸ ਤਰ੍ਹਾਂ ਹੁਣ ਸਾਡੀ ਸੰਗਤ ਤੁਸੀਂ ਆਂਦੇ ਰਿਹਾ ਕਰੋ। ਜੀ ਜੀ ਜ਼ਰੂਰ। ਹਾਂਜੀ, ਤੌਕੀਰ ਰਜ਼ਾ ਸਾਹਿਬ ਹੈਗੇ ਨੇ? ਇਹ ਆਈਫੋਨ ਪਤਾ ਨਹੀਂ ਕਿਹਦਾ ਹੈਗਾ। ਹਸੀਮ ਜਾਵੇਦ ਸਾਹਿਬ ਹੈਗੇ ਨੇ? ਨਹੀਂ। ਸਾਡੇ ਕੋਲ ਥੋੜਾ ਵਕਤ ਹੈਗਾ ਆ, ਜੇ ਕਿਸੇ ਨੇ ਹੋਰ ਆਪਣੀ ਕੋਈ ਚੀਜ਼ ਸੁਣਾਣੀ ਹੋਵੇ, ਜਾਂ ਕੋਈ ਹੋਰ, ਮੁਸਤਫਾ ਸਾਹਿਬ ਨੇ, ਗੁਰਦਾਸ ਜੀ ਨੇ, ਪਵਨ ਜੀ ਨੇ, ਜੇ ਤੁਸੀਂ ਤੁਹਾਡੇ ਕੋਲ ਕੁਝ, ਤੁਸੀਂ ਕੁਝ ਸੁਣਾਉਣਾ ਚਾਹੋ ਥੋੜੀ ਦੇਰ ਵਾਸਤੇ, 4-5 ਮਿੰਟ ਵਾਸਤੇ। ਹਾਂਜੀ, ਕੋਈ ਹੈ? ਜੀ ਮੈਂ ਇੱਕ ਛੋਟੀ ਜੀ ਨਜ਼ਮ ਸੁਣਾਉਣਾ ਚਾਹਾਂਗੀ। ਪਲੀਜ਼, ਜ਼ਰੂਰ। ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਖੈਰ ਪਤਾ ਹੀ ਹੋਏਗਾ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਜਿਹੜੇ ਸਿੱਖ ਤਬਕੇ ਨਾਲ ਸੰਬੰਧਿਤ ਲੋਕ ਨੇ, ਉਹਨਾਂ ਦੀਆਂ ਅਸਥੀਆਂ ਕੀਰਤਪੁਰ ਪਾਈਆਂ ਜਾਂਦੀਆਂ ਨੇ, ਤੇ ਜਿਹੜੇ ਹਿੰਦੂ ਤਬਕੇ ਨਾਲ ਨੇ, ਉਹਨਾਂ ਦੇ ਹਿੰਦੂ ਮਜ਼ਹਬ ਹੈ ਜਿਨ੍ਹਾਂ ਦਾ, ਉਹ ਹਰਿਦੁਆਰ ਪਾਈਆਂ ਜਾਂਦੀਆਂ ਨੇ। ਛੋਟੀ ਜੀ ਨਜ਼ਮ ਹੈ। ਕਹਿੰਦਾ ਜਾਤ ਤੇ ਧਰਮ ਦੇ ਫਰਕ ਨੇ, ਕਹਿੰਦਾ ਜਾਤ ਤੇ ਧਰਮ ਦੇ ਫਰਕ ਨੇ, ਸਾਨੂੰ ਜਿਉਂਦੇ ਜੀ ਇੱਕ ਨਹੀਂ ਹੋਣ ਦੇਣਾ। ਕਹਿੰਦਾ ਜਾਤ ਤੇ ਧਰਮ ਦੇ ਫਰਕ ਨੇ, ਸਾਨੂੰ ਜਿਉਂਦੇ ਜੀ ਇੱਕ ਨਹੀਂ ਹੋਣ ਦੇਣਾ। ਕਮਲਾ ਨਹੀਂ ਜਾਣਦਾ ਮਰ ਕੇ ਵੀ ਅਸਾਂ ਇੱਕ ਨਹੀਂ ਹੋਣਾ, ਕਿਉਂਕਿ ਮੇਰੀਆਂ ਅਸਥੀਆਂ ਦਾ ਜਲ ਪ੍ਰਵਾਹ ਕੀਰਤਪੁਰ ਤੇ ਤੇਰਾ ਹਰਿਦੁਆਰ ਹੋਣਾ। ਵਾਹ, ਬਹੁਤ ਅੱਛੇ, ਸ਼ੁਕਰੀਆ। ਬਹੁਤ ਵੱਡੀ ਗੱਲ ਕਹਿਤੀ ਤੁਸੀਂ 4 ਪੰਕਤੀਆਂ ਦੇ ਵਿੱਚ, ਕਮਾਲ, ਬਹੁਤ ਅੱਛੇ, ਬਹੁਤ ਹੀ ਅੱਛੇ। ਸੁਖਵੀਰ ਕੌਰ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਜੀ ਜੀ ਮੈਮ, ਮੈਂ ਵੀ ਆਪਣੀ ਇੱਕ ਨਜ਼ਮ ਕਰਨਾ ਚਾਹੁੰਦੀ ਹਾਂ ਪੇਸ਼। ਜੀ ਜ਼ਰੂਰ। ਮੇਰੀ ਛੋਟੀ ਜੀ ਨਜ਼ਮ ਆ ਜੀ, ਇਹਦਾ ਜਿਹੜਾ ਵਿਸ਼ਾ ਹੈਗਾ, ਤੁਰਦਿਆਂ ਨੂੰ ਰਾਹ ਦੇਵੇ ਧਰਤੀ। ਬਹੁਤ ਅੱਛੇ। ਤੁਰਦਿਆਂ ਨੂੰ ਰਾਹ ਦੇਵੇ ਧਰਤੀ। ਨਜ਼ਮ ਹੈ, ਆਉਂਦੇ ਨੇ ਮੇਰੇ ਗਲ ਨੂੰ ਪਟਾ, ਹੱਥਾਂ ਨੂੰ ਹੱਥ ਕੜੀ, ਅੱਖਾਂ ਨੂੰ ਤੇ ਲੱਤਾਂ ਨੂੰ ਪੋਲੀਓ, ਇੱਕ ਮਿੰਟ, ਦੁਬਾਰਾ ਜੀ, ਤੁਹਾਡੀ ਆਵਾਜ਼ ਚਲੀ ਗਈ, ਤੁਸੀਂ ਥੋੜਾ ਜਿਹਾ ਨੇੜੇ ਹੋ ਜਾਓ ਉਹਦੇ ਤੇ, ਫਿਰ ਦੁਬਾਰਾ ਤੋਂ ਸ਼ੁਰੂ ਕਰੋ ਜੀ। ਜੀ 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 ਮੈਮ, ਹੁਣ ਆ ਰਹੀ ਹੈ ਜੀ ਆਵਾਜ਼? ਹਾਂ ਠੀਕ ਹੈ ਜੀ। ਉਹ ਚਾਹੁੰਦੇ ਨੇ ਮੇਰੇ ਗਲ ਨੂੰ ਪਟਾ, ਹੱਥਾਂ ਨੂੰ ਹੱਥ ਕੜੀ, ਅੱਖਾਂ ਨੂੰ ਅੰਧਰਾਤਾ, ਢਿੱਡ ਤੇ ਕਬਜ਼ਾ, ਲੱਤਾਂ ਨੂੰ ਪੋਲੀਓ, ਪੈਰਾਂ ਨੂੰ ਜੂੜ, ਸੋਚ ਤੇ ਪਹਿਰਾ ਤੇ ਕਲਮ ਨੂੰ ਫਤਵਾ। ਉਹ ਚਾਹੁੰਦੇ ਨੇ ਮੇਰੇ ਗਲ ਨੂੰ ਪਟਾ, ਹੱਥਾਂ ਨੂੰ ਹੱਥ ਕੜੀ, ਅੱਖਾਂ ਨੂੰ ਅੰਧਰਾਤਾ, ਢਿੱਡ ਤੇ ਕਬਜ਼ਾ, ਲੱਤਾਂ ਨੂੰ ਪੋਲੀਓ, ਪੈਰਾਂ ਨੂੰ ਜੂੜ, ਸੋਚ ਤੇ ਪਹਿਰਾ ਤੇ ਕਲਮ ਨੂੰ ਫਤਵਾ। ਪਰ ਪਤਾ ਨਹੀਂ ਉਹਨਾਂ ਨੂੰ ਕਿ ਅੰਗਿਆਰੇ ਤਾਂ ਧੁਖਦੇ ਰਹਿੰਦੇ ਨੇ, ਸੱਲ ਤਾਂ ਰਿਸਦੇ ਰਹਿੰਦੇ ਨੇ,
ਤੂਫਾਨ ਤਾਂ ਆਉਂਦੇ ਰਹਿੰਦੇ ਨੇ, ਤਖਤ ਤਾਂ ਪਲਟ ਕੇ ਰਹਿੰਦੇ ਨੇ, ਤੂੰ ਜ਼ੋਰ ਜਾਰੀ ਰੱਖ ਅਸੀਂ ਤੋਰ ਜਾਰੀ ਰੱਖਾਂਗੇ, ਤੂੰ ਜ਼ੋਰ ਜਾਰੀ ਰੱਖ ਅਸੀਂ ਤੋਰ ਜਾਰੀ ਰੱਖਾਂਗੇ, ਕਿ ਬਾਜ਼ੀ ਤੋਰ ਵਾਲੇ ਹੀ ਜਿੱਤਦੇ ਨੇ, ਜ਼ੋਰ ਤਾਂ ਅਕਸਰ ਥੱਕ ਹਾਰ ਜਾਂਦਾ ਹੈ, ਜ਼ੋਰ ਤਾਂ ਅਕਸਰ ਥੱਕ ਹਾਰ ਜਾ। ਬਹੁਤ ਅੱਛੇ, ਹਾਂ ਬਹੁਤ ਅੱਛੇ। ਵੈਰੀ ਨਾਈਸ। ਵਾਹ ਜੀ ਵਾਹ, ਵਾਹ ਜੀ ਵਾਹ। ਵੂਮਨ ਐਮਪਾਵਰਮੈਂਟ ਅੱਜ ਜਿੱਤ ਗਈ ਸਾਡੀ, ਵੂਮਨ ਐਮਪਾਵਰਮੈਂਟ ਜਿਹੜੀ ਹੈਗੀ। ਵੈਰੀ ਨਾਈਸ, ਬਹੁਤ ਅੱਛਾ। ਮੈਂ 2 ਲਾਈਨਾਂ ਪੇਸ਼ ਕਰਾਂ ਜੇ? ਜੀ ਹਾਂ ਜੀ ਹਾਂ ਜੀ, 4 ਲਾਈਨਾਂ ਪੇਸ਼ ਕਰੋ ਜੀ। ਵਾਹ ਵਾਹ। ਚਲੋ 4 ਲਾਈਨਾਂ ਦੀ ਇੱਕ ਰੁਬਾਈ ਹੈ ਕਿ ਜ਼ਿੰਦਗੀ ਵਿੱਚ ਇੱਕ ਇਵੈਂਟ ਹੋਇਆ, ਹਾਦਸਾ ਹੋਇਆ, ਉਹਦੇ ਬਾਰੇ ਬਸ 4 ਲਾਈਨਾਂ ਹੀ ਲਿਖੀਆਂ ਤੇ ਉਹ ਫਿਰ ਮੇਰਾ ਖਿਆਲ ਹੈ ਉਸ ਤੋਂ ਬਾਅਦ ਮੇਰੀ ਕਲਮ ਹੀ ਟੁੱਟ ਗਈ ਹੈ। ਉਹ ਇਸ ਤਰ੍ਹਾਂ ਹੋਇਆ ਕਿ ਪਹਿਲੀ ਵਾਰ ਤੱਕਿਆ ਮਸਤ ਨਜ਼ਰਾਂ ਨੂੰ, ਪਹਿਲੀ ਵਾਰ ਤੱਕਿਆ ਮਸਤ ਨਜ਼ਰਾਂ ਨੂੰ, ਮੇਰੀ ਅੱਖ ਲੜੀ ਤੇ ਲੜੀ ਦੀ ਲੜੀ ਰਹਿ ਗਈ। ਇਹ ਸਾਡੀ ਪਰਸਨਲ ਸਟੋਰੀ ਆ, ਇਹ ਕੋਈ ਹਸਪਤਾਲ 'ਚ ਕੰਮ ਕਰਦੇ ਸੀ ਤੇ ਉਹਦੇ ਬਾਰੇ ਲਿਖਿਆ। ਜਿਹੜੇ ਨਹੀਂ ਜਾਣਦੇ ਜੀ, ਇਹ ਮੇਰੇ ਹਸਬੰਡ ਨੇ। ਇਸ ਘਰ ਦੀਆਂ ਗੱਲਾਂ ਬਾਹਰ ਆ ਰਹੀਆਂ ਨੇ। ਓਕੇ ਪ੍ਰਾਈਵੇਟ ਗੱਲਾਂ ਬਾਹਰ ਆ ਰਹੀਆਂ ਨੇ। ਪਹਿਲੀ ਵਾਰ ਤੱਕਿਆ ਮਸਤ ਨਜ਼ਰਾਂ ਨੂੰ, ਮੇਰੀ ਅੱਖ ਲੜੀ ਤੇ ਲੜੀ ਦੀ ਲੜੀ ਰਹਿ ਗਈ। 100 ਵਲਵਲੇ ਲੱਖਾਂ ਤੂਫਾਨ ਦਿਲ ਵਿੱਚ, ਪਰ ਨਬਜ਼ ਖੜੀ ਔਰ ਖੜੀ ਦੀ ਖੜੀ ਰਹਿ ਗਈ। ਬਹੁਤ ਬਹੁਤ ਜਦੋਂ ਅਸੀਂ ਮਿਲੇ ਹਾਂ, ਬੀਬਾ ਸਾਹਿਬ ਤੇ ਵੈਸੇ ਵੀ ਨਬਜ਼ਾਂ ਹੀ ਦੇਖਦੇ ਨੇ। ਆਈ ਨੋ, ਦੋਨੋਂ ਹੀ ਡਾਕਟਰ ਸੀਗੇ ਨਾ, ਮੈਡੀਕਲ ਕਾਲਜ ਦੀਆਂ ਗੱਲਾਂ ਹੋ ਰਹੀਆਂ। ਪਹਿਲੀ ਵਾਰ ਤੱਕਿਆ ਮਸਤ ਨਜ਼ਰਾਂ ਨੂੰ, ਮੇਰੀ ਅੱਖ ਲੜੀ ਤੇ ਲੜੀ ਦੀ ਲੜੀ ਰਹਿ ਗਈ। 100 ਵਲਵਲੇ ਲੱਖਾਂ ਤੂਫਾਨ ਦਿਲ ਵਿੱਚ, ਪਰ ਨਬਜ਼ ਖੜੀ ਔਰ ਖੜੀ ਦੀ ਖੜੀ ਰਹਿ ਗਈ। ਅਜੀ ਸਲਾਮ ਦੁਆ ਤੇ ਕਰਨੀ ਰਹੀ ਇੱਕ ਪਾਸੇ। ਵਿਸ਼ ਕਰਦੇ ਹਾਂ ਇੱਕ ਦੂਜੇ ਨੂੰ, ਪਹਿਲੀ ਵਾਰੀ ਮਿਲਦੇ ਹਾਂ ਜਦੋਂ। ਸਲਾਮ ਦੁਆ ਤੇ ਕਰਨੀ ਰਹੀ ਇੱਕ ਪਾਸੇ, ਮੇਰੀ ਸਾਹ ਅੜੀ ਔਰ ਅੜੀ ਦੀ ਅੜੀ ਰਹਿ ਗਈ। ਸੌ ਰੱਬ ਦੀ ਅਜੇ ਵੀ ਜ਼ਹਿਨ ਉੱਪਰ, ਉਹ ਮਸਤੀ ਚੜੀ ਬਸ ਚੜੀ ਦੀ ਚੜੀ ਰਹਿ ਗਈ। ਉਹ ਮਸਤੀ ਚੜੀ ਬਸ ਚੜੀ ਦੀ ਚੜੀ ਰਹਿ ਗਈ। ਬਹੁਤ ਬਹੁਤ ਮਿਹਰਬਾਨੀ ਹੈ। ਬਹੁਤ ਅੱਛੀ, ਬਹੁਤ। ਥੈਂਕ ਯੂ ਵੈਰੀ ਮਚ। ਮੈਂ ਕਹਿਣਾ, I was the inspiration, I guess, I think. ਬਹੁਤ ਅੱਛੇ। ਹਾਂਜੀ, ਹੋਰ ਕੋਈ ਸਾਡੇ ਦੋਸਤ? He got one degree of MBBS along with you. Yeah, I guess and so. You are the biggest trophy he got. Package deal है जी साडी। Package deal. Definitely. ਗੁਰਦਾਸ ਜੀ, ਤੁਸੀਂ ਕੋਈ ਨਜ਼ਮ ਪੜ੍ਹਨੀ? ਹਾਂ, ਗੁਰਦਾਸ ਜੀ ਨੂੰ ਮੈਂ, ਮੁਸਤਫਾ ਸਾਹਿਬ ਵੀ ਹੈਗੇ ਨੇ, ਕੁਝ ਤੁਸੀਂ ਬੋਲੋ ਜੀ ਪਲੀਜ਼। ਮੈਂ ਕੁਝ ਤਿਆਰ ਨਹੀਂ ਕੀਤਾ, ਮੈਂ ਕਾਨਫਰੰਸ ਤੋਂ ਆਇਆ ਤਾਂ ਹੀ ਲੇਟ ਹੋ ਗਿਆ। ਸੌਰੀ, ਅੱਜ ਮੈਂ ਸੁਣਨਾ ਹੀ ਨਾ। ਚਲੋ ਸਹੀ ਹੈ। ਮੁਸਤਫਾ ਸਾਹਿਬ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਉਹ ਨਹੀਂ ਹੈਗੇ ਜੀ, ਬਸ ਮੈਂ ਅੱਜ ਸੁਣਨ ਦੇ ਮੂਡ 'ਚ ਆ। ਚਲੋ ਸ਼ੁਕਰ ਹੈ। ਚਲੋ ਜੀ, ਹੋਰ ਜੇ ਹੋਰ ਕਿਸੇ ਨੇ ਨਹੀਂ ਕੁਝ ਕਹਿਣਾ ਤੇ ਆਪਾਂ ਫਿਰ ਅੱਗੇ ਵਧੀਏ। ਔਰ 2 ਲਾਈਨਾਂ ਮੈਂ ਜ਼ਹੂਰ ਹੁਸੈਨ ਸਾਹਿਬ ਦੀਆਂ ਕੁਝ ਕਹਿਣਾ ਚਾਹੁੰਦੀ ਹਾਂ, ਜੇ ਤੁਹਾਡੀ ਇਜਾਜ਼ਤ ਹੋਵੇ। ਕਿ ਲਾ ਡੀਕਾਂ ਇੱਥੇ ਅਕਲਾਂ ਨੇ, ਇਲਮਾਂ ਦੇ ਸਮੁੰਦਰ ਪੀਤੇ ਨੇ, ਇਹ ਬੁੱਲੇ ਸ਼ਾਹ ਦੀ ਧਰਤੀ ਹੈ, ਇਸ ਨਾਨਕ ਪੈਦਾ ਕੀਤੇ ਨੇ। ਇਹ ਟਿੱਲਾ ਏ ਬਾਲਾ ਨਾਥਾਂ ਦਾ, ਇਹ ਤੇ ਵਾਰਿਸ ਸ਼ਾਹ ਦੀ ਡੋਲੀ ਹੈ। ਅਸੀਂ ਇਸ ਪੰਜਾਬ ਦੇ ਵਾਰਿਸ ਹਾਂ ਤੇ ਪੰਜਾਬੀ ਸਾਡੀ ਬੋਲੀ ਹੈ। ਤੇ ਮੈਂ ਸਾਰੇ ਜਿਹੜੇ ਸਾਡੇ ਪੰਜਾਬ ਦੇ, ਹਾਂਜੀ, ਤੇ ਜਿਹੜੇ ਸਾਡੇ ਆ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦੀ ਸੀ ਕਿ ਵੀ ਬੜੀ ਇਹ ਫਖਰ ਦੀ ਗੱਲ ਹੈ ਕਿ ਤੁਸੀਂ ਪੰਜਾਬੀ ਦੇ ਵਿੱਚ ਲਿਖ ਰਹੇ ਹੋ। ਤੁਸੀਂ ਯੂਨੀਕ ਹੋ ਦੂਜਿਆਂ ਨਾਲੋਂ। ਬੜੇ ਲੋਕ ਉਰਦੂ 'ਚ ਲਿਖਦੇ ਨੇ, ਹਿੰਦੀ 'ਚ ਲਿਖਦੇ ਨੇ, ਕਈ ਜ਼ਬਾਨਾਂ 'ਚ, ਪਰ ਤੁਸੀਂ ਯੂਨੀਕ ਹੋ। ਯੂ ਆਰ ਡਿਫਰੈਂਟ ਫਰੋਮ ਐਵਰੀਬਾਡੀ, ਕਿਉਂਕਿ ਤੁਸੀਂ ਪੰਜਾਬੀ 'ਚ ਲਿਖ ਰਹੇ ਹੋ। ਉਹ ਬੋਲੀ ਹੈ ਜਿਹੜੀ ਦਿਲ 'ਚੋਂ ਨਿਕਲਦੀ ਹੈ। ਇਹ ਦਿਲ 'ਚੋਂ ਨਿਕਲ ਕੇ ਤੁਹਾਡੀ ਪੈਨ ਤੱਕ ਜਾਂਦੀ ਹੈ। ਬੜੀ ਯੂਨੀਕ ਚੀਜ਼ ਹੈ। ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੈ ਇਸ ਗੱਲ ਦੀ। ਤੇ ਇਹ ਸੰਗਤ ਨੂੰ ਮੁਕਾਉਣ ਦਾ ਦਿਲ ਤੇ ਨਹੀਂ ਕਰਦਾ, ਪਰ ਸਾਨੂੰ ਡਾਕਟਰ ਇਜਾਜ਼ ਸਾਹਿਬ ਨੇ ਇਸ ਸੰਗਤ ਰਾਹੀਂ ਇਸ ਸੁਨਹਿਰੀ ਮੌਕਾ ਦਿੱਤਾ ਹੈ ਕਿ ਅਸੀਂ ਸਾਰੇ ਵਿਚਾਰ ਵਟਾਂਦਰੇ ਕਰਨ ਦਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਇਸ
ਖੇਡ ਦੇ ਨਵੇਂ ਖਿਡਾਰੀ, ਕਈ ਇਸ ਖੇਡ ਦੇ ਪੁਰਾਣੇ ਖਿਡਾਰੀ ਨੇ ਤੇ ਕਈ ਨਵੇਂ ਖਿਡਾਰੀ ਨੇ, ਤੇ ਉਹਨਾਂ ਲਈ ਕੁਝ ਸਿੱਖਣ ਦਾ ਮਕਸਦ ਤਾਰੀਫ ਬਟੋਰਨ ਦਾ ਨਹੀਂ, ਬਲਕਿ ਆਪਣੀਆਂ ਗਲਤੀਆਂ ਸੁਧਾਰਨ ਦਾ ਹੈ। ਕਿਉਂਕਿ ਇਸ ਪਿਆਰੀ ਮਾਂ ਬੋਲੀ ਦੀ ਲਿਖਤ ਦੇ ਪਾਰਖੀ ਇਸ ਤੋਂ ਬਿਹਤਰ ਤੁਹਾਨੂੰ ਕਿਸੇ ਹੋਰ ਸੰਗਤ 'ਚ ਨਹੀਂ ਮਿਲ ਸਕਦੇ। ਸੋ ਇਸ ਸੰਗਤ ਵਿੱਚ ਕੁਝ ਉਹ ਨੇ ਜਿਹੜੇ ਇਸ ਪਿਆਰੀ ਮਾਂ ਬੋਲੀ ਦੇ ਸਮੁੰਦਰ ਵਿੱਚ ਪੂਰੀ ਤਰ੍ਹਾਂ ਭਿੱਜੇ ਹੋਏ ਨੇ, ਕੁਝ ਉਹ ਨੇ ਜਿਨ੍ਹਾਂ ਨੇ ਹਾਲੇ ਪੈਰ ਹੀ ਪਾਇਆ ਹੈ, ਤੇ ਕੁਝ ਉਹ ਸਾਡੇ ਵਰਗੇ ਨੇ ਜਿਹੜੇ ਹਾਲੇ ਕੰਢਿਆਂ ਤੇ ਖਲੋ ਕੇ ਵੇਖ ਹੀ ਰਹੇ ਨੇ। ਤੇ ਆਪ ਸਭ ਦਾ ਜੀ ਇਸ ਸੰਗਤ ਵਿੱਚ ਹਿੱਸਾ ਪਾਉਣ ਦਾ ਬਹੁਤ ਬਹੁਤ ਸ਼ੁਕਰੀਆ। ਰੱਬ ਦੇ ਅੱਗੇ ਅਰਦਾਸ ਹੈ ਸਾਡੀ ਪਿਆਰੀ ਮਾਂ ਬੋਲੀ ਹਮੇਸ਼ਾ ਕਾਇਮ ਰਵੇ ਤੇ ਵੱਧਦੀ ਫੁੱਲਦੀ ਰਵੇ। ਰੱਬ ਰਾਖਾ ਜੀ। ਰਿਕਾਰਡਿੰਗ ਬੰਦ ਕਰ ਦਿਓ ਜੀ, ਬਹੁਤ ਫਿਰ ਆਪਾਂ ਬਾਕੀ ਗੱਲਾਂ ਕਰਦੇ ਹਾਂ। ਸਾਡੀ ਅਸੀਂ ਗੱਲਾਂ ਬਾਤਾਂ ਬਾਅਦ ਕਰਦੇ ਹਾਂ। ਰਿਕਾਰਡਿੰਗ ਬੰਦ ਕਰ ਦਿਓ। ਜਾਇਆ ਨਾ, we can continue for a bit just talking. Recording